ਪਿੱਪਲਾਂ ਵਾਲੀ ਰੜੀ 'ਚ ਜਾ ਕੇ 12 ਟਾਣ ਦੀ ਬਾਜ਼ੀ ਲਾ ਕੇ ਲੜ ਪੈਂਦੇ ਸਾਂ ਹਰਨ ਤੇ ਆ ਕੇ ਕਰਖਾਂ ਚੇਤਾ ਇਦਾਂ ਹੀ ਸੀ। ਖੁਸ਼ਬੂ ਐਡੀ ਸੋਹਣੀ ਆਈ ਹੈ ਨਾ ਜੀ ਵੀ ਇੱਕ ਵਾਰੀ ਮੂੰਹ 'ਚ ਪਾਣੀ ਆ ਗਿਆ ਲੈਣੇ ਦੇਣੇ ਮੁਕੱਦਰਾਂ ਦੀ। ਵੀ ਐਸ ਉਮਰੇ ਖਾਬ ਕਿਦਾਂ ਦੇ ਆਂਦੇ ਆ? ਖਾਬ ਐ ਸਮਰੇ ਜੀ ਕੀ ਬਾਤ ਹੈ, ਕਿਆ ਤੈਨੂੰ ਦੱਸੀ। ਅੱਛਾ ਅੱਲਾ ਬੱਲਾ 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 ਨਜ਼ਾਰੇ ਮੈਂ ਕਹਿੰਦਾ ਸੋਚ ਹੀ ਨਹੀਂ ਸਕਦੇ। ਕਿੱਥੇ ਕਿੱਥੇ ਫਿਰਿਆ? ਕਿੱਥੇ ਕਿੱਥੇ ਕੀ ਫਿਰਿਆ, ਤੈਨੂੰ ਕੀ ਦੱਸੀਏ, ਤੈਨੂੰ ਕਿਹੜੀਆਂ ਕਿਹੜੀਆਂ ਕੋਠੜੀਆਂ ਦਿਖਾਈਏ, ਕਿਹੜੇ ਕਿਹੜੇ ਮੰਜੇ ਤੈਨੂੰ ਕਹੇ ਜੇ ਤੈਨੂੰ ਪਾਵਿਆਂ ਦਾ ਨਾਂ ਲਈਏ। ਵਾਹ ਵਾਹ। ਭਲੇ ਵਕਤਾਂ ਦੇ ਵਿੱਚ ਸੋਡੇ ਦੀਆਂ ਬੋਤਲਾਂ 'ਚ ਨਾ ਪੈਂਪ ਪਾ ਕੇ ਦਿੰਦੇ ਹੁੰਦੇ ਸੀ। ਹੁਣ ਤਾਂ ਸ਼ਹਿਰਾਂ 'ਚ ਜੂਸ ਵੀ ਉਹ ਪੈਂਪ ਪਾ ਕੇ ਦਿੰਦੇ। ਉਹ ਪੈਂਪ ਆਪ ਲਾ ਕੇ ਤੇ ਆ ਪੱਖੀ ਬਣੀ ਹੋਈ, ਹੱਥ ਦੀ ਕਾਰੀਗਰੀ ਦੇਖੋ, ਪਤਾ ਨਹੀਂ ਲੱਗਦਾ। ਉਹਨੇ ਕਿਹਾ ਪੱਖੀ ਤੈਨੂੰ ਮੈਂ ਦੇਈ ਰੁਪਈਆ ਲਿਆ। ਉਹਨੇ ਕਿਹਾ ਭਾਈ ਤੂੰ ਮੈਨੂੰ 2 ਮਹੀਨੇ ਦੀ ਗਾਰੰਟੀ ਦਿੱਤੀ ਸੀ ਵੀ ਗਰਮੀਆਂ ਨਹੀਂ ਟੁੱਟਦੀ, ਇਹਨੇ ਤਾਂ 8 ਦਿਨ ਨਹੀਂ ਕੱਢੇ। ਖਿੱਲਰ ਗਈ ਸਾਰੀ। ਉਹਨੇ ਕਿਹਾ ਤੂੰ ਇਸਤੇਮਾਲ ਕਿੱਦਾਂ ਕਰੀ ਆ? ਉਹਨੇ ਕਿਹਾ ਮੈਂ ਇੱਥੋਂ ਫੜ ਕੇ ਇਦਾਂ ਚੱਲਦਾ ਰਿਹਾ। ਉਹਨੇ ਕਿਹਾ ਫਿਰ ਇਹ ਤਾਂ ਟੁੱਟਣੀ ਸੀ। ਟੁੱਟਣੀ ਸੀ। ਉਹਨੇ ਕਿਹਾ ਫਿਰ ਇਸਤੇਮਾਲ ਹੋਰ ਰੁਪਈਆ ਹੋਰ ਕੱਢ, ਤੈਨੂੰ ਦੱਸਾਂ ਵਰਤਣੀ ਕਿੱਦਾਂ। ਉਹਨੇ ਰੁਪਈਆ ਦਿੱਤਾ ਉਹਨੂੰ। ਉਹਨੇ ਰੁਪਈਆ ਲੈ ਕੇ ਪੱਖੀ ਇੱਕ ਹੋਰ ਫੜਾਤੀ। ਉਹਨੇ ਕਿਹਾ ਪੱਖੀ ਲੈ ਜਾ, ਹੁਣ ਇਹਦੀ ਸਾਲ ਦੀ ਗਾਰੰਟੀ ਆ। ਅੱਛਾ। ਉਹਨੇ ਕਿਹਾ ਜੇ ਸਾਲ ਟੁੱਟ ਜਾਵੇ ਤੇ ਤੈਨੂੰ ਮੈਂ ਡਬਲ ਦੇਣੀਆਂ, 2 ਪੱਖੀਆਂ ਦੇਣੀਆਂ ਤੈਨੂੰ। ਵਾਹ ਵੇ। ਉਹ ਹੁਣ ਵਰਤਣੀ ਕਿੱਦਾਂ? ਉਹਨੇ ਕਿਹਾ ਜੀ ਪੱਖੀ ਫੜ ਕੇ ਅੱਗੇ ਕਰ ਲੈਣੀ, ਏਦਾਂ 2 ਹੱਥਾਂ ਨਾਲ ਤੇ ਮੂੰਹ ਹਿਲਾਣਾ। ਪੱਖੀ ਨਹੀਂ ਹਿਲਾਣੀ। अस्सलाम वालेकुम जी। ਸਿਆਣੇ ਕਹਿੰਦੇ ਵੀ ਕੁਛ ਹੜੂਸ ਬਾਬੇ ਨਾਨਕ ਦੀ ਤੇ ਕੁਛ ਢੋਲ ਢਮੱਕਾ ਸਰਵਰ ਦਾ। ਆਏ ਹਾਏ ਹਾਏ ਸੁਭਾਨ ਅੱਲਾ। ਇਹਦੇ ਵਿੱਚ 2 ਸਾਧੂ ਸੰਤ ਫਕੀਰਾਂ ਦੀ ਗੱਲ ਕੀਤੀ ਵੀ ਬੰਦੇ ਦੀ ਤਬੀਅਤ ਹੋਵੇ ਬਾਬੇ ਨਾਨਕ ਸਾਹਿਬ ਵਾਲੀ ਤੇ ਢੋਲ ਢਮੱਕਾ ਸਖੀ ਸਰਵਰ ਰਹਿਮਤੁल्लाह ਅਲੈਹ ਵੀ ਉਸ ਦਰਬਾਰ ਵਾਲਾ ਹੋਵੇ ਤਾਂ ਕਿੱਦਾਂ ਫਿਰ ਬੰਦੇ ਦੇ ਪੈਰ ਹਿਲਦੇ ਕਿ ਨਹੀਂ ਹਿਲਦੇ। ਇੱਕ ਤਾਂ ਕਹਿ ਲਓ ਵੀ ਸਿਖਰ ਦੀ ਗਰਮੀ, ਵੀ ਸਾਉਣ ਦੀ ਪਹਿਲਾ ਮੀਂਹ ਪਿਆ ਜੀ, ਰਾਤੀ ਪਿਆ, ਸਵੇਰੇ ਉੱਠੇ ਆ ਨਾ ਤੇ ਤੜਕੇ ਉੱਠਦੇ ਹੀ ਅੱਖਾਂ ਠੰਡੀਆਂ ਹੋ ਗਈਆਂ ਵੀ ਹਰ ਪਾਸੇ ਜਲ ਥਲ ਹੋਈ ਸੀ। ਤੇ ਤੁਹਾਨੂੰ ਪਤਾ ਸਾਡੀ ਗੱਲ ਹੋਈ ਸੀ ਵੀ ਜਿੱਦਣ ਮੀਂਹ ਪਿਆ ਤੇ ਅਸੀਂ ਜਿਹੜਾ ਉਦਣ ਝੇੜਾ ਬਣਿਆ ਸੀ, ਤੁਸੀਂ ਫੈਸਲਾ ਕੀਤਾ ਸੀ ਵੀ ਦੇਸੀ ਮੁਰਗੇ ਦਾ। ਅਸੀਂ ਕਿਹਾ ਵੀ ਇਸ ਤੋਂ ਚੰਗਾ ਟਾਈਮ ਨਹੀਂ ਹੋ ਸਕਦਾ। ਇੱਕ ਤਾਂ ਮੀਂਹ ਪੈਣ ਤੇ ਉਂਝ ਵੀ ਕੁਛ ਨਾ ਕੁਛ ਪਕਾਈਦਾ ਹੀ ਆ। ਆਮ ਘਰਾਂ ਦੇ ਵਿੱਚ ਜਿੱਦਣ ਵੀ ਮੀਂਹ ਪੈਂਦਾ ਕੁਛ ਨਾ ਕੁਛ ਪੱਕਦਾ। ਤੇ ਅਸੀਂ ਕਿਹਾ ਵੀ ਚਲੋ ਇੱਕ ਤਾਂ ਮੀਂਹ ਪੈ ਗਿਆ ਤੇ ਇੱਕ ਅਸੀਂ ਆਪਣੀ ਉਹ ਦਾਵਤ ਪਗਾ ਦਈਏ, ਗੱਲ ਵਿਆਹ ਦਈਏ ਵੀ ਜਿਹੜੀ ਤੁਹਾਡੇ ਨਾਲ ਹੋਈ ਸੀ, ਜਿਹੜਾ ਤੁਹਾਡਾ ਹੁਕਮ ਸੀ ਉਹਦੀ ਤਮੀਲ ਹੋ ਜਾਵੇ। ਤੇ ਅਸੀਂ ਅੱਜ ਪਹੁੰਚੇ ਹਾਂ ਜੀ ਬਾਬੇ ਆਸ਼ਕ ਅਲੀ ਦੇ ਡੇਰੇ ਤੇ। ਉਹ ਚਾਚੇ ਬੂਟੇ ਵਾਲ ਵੀ ਮੀਂਹ ਪੈ ਗਿਆ, ਉੱਥੇ ਵੀ ਗਾਬਰ ਜਿਹਾ ਬਣ ਗਿਆ। ਸਾਡੇ ਜਾਮਣਾ ਹੇਠ ਵੀ ਗਾਰਾ ਬਣ ਗਿਆ। ਤੇ ਖਾਲਦ ਨੰਬਰਦਾਰ ਸਾਹਿਬ ਦੀ ਜਿਹੜੀ ਉਹ ਪੀਪਲ ਆ ਨਾ, ਉੱਥੇ ਹੁਣ ਗੋਲਾਂ ਲੱਗੀਆਂ ਹੋਈਆਂ, ਚਿੜੀਆਂ ਤੋਤੇ ਹਰੀਆ ਲਾਉਂਦੇ ਆ ਤੇ ਉਹ ਗੋਲਾਂ ਚੱਕ ਚੱਕ ਕੇ ਹੇਠਾਂ ਮਾਰਦੇ ਆ ਵੀ ਉੱਥੇ ਵੀ ਕੰਮ ਔਖਾ ਸੀ। ਤੇ ਰਾਣਾ ਸਾਹਿਬ ਵੱਲ ਵੀ ਮੀਂਹ ਉੱਧਰ ਥੋੜ੍ਹਾ ਜਿਹਾ ਗਾਰਾ ਬਣਿਆ, ਤਾਂ ਕਰਕੇ ਨੇ ਅਸੀਂ ਸੋਚਿਆ ਵੀ ਆਹ ਸਾਫ਼ ਸੁਥਰੀ ਥਾਂ ਤੇ ਇੱਥੇ ਨਾਲੇ ਵਾਹਵਾ ਚਿਰ ਹੋ ਗਿਆ। ਬਹੁਤੇ ਬੰਦੇ ਕਹਿੰਦੇ ਸੀਗੇ ਵੀ ਆਸ਼ਕ ਅਲੀ ਸੰਗੇ ਨਾ, ਮਾਮੇ ਆਸ਼ਕ ਅਲੀ ਸੰਗੇ ਨਾ ਵੀ ਮਿਲਾਇਆ ਨਹੀਂ, ਉਹ ਵੀ ਅਸੀਂ ਮਿਲਾ ਦਿੰਨੇ। ਅੱਛਾ ਜੀ, ਹੁਣ ਥੋੜੀ ਗੱਲਬਾਤ ਵੀ ਕਰਾਉਂਦੇ ਆ, ਬੰਦੇ ਸਾਰੇ ਪੂਰੇ ਕਰਾਂਗੇ। ਜਿਹੜੀ ਗੱਲ ਹੋਈ ਸੀ ਬਈ ਜਿਹੜੇ ਬੰਦੇ ਉਦਣ ਹੈ ਨਹੀਂ ਸੀ, ਕਿਉਂ ਕੱਲ ਨੂੰ ਕੋਈ ਹੋਰ ਉੱਠ ਕੇ ਨਾ ਕੋਈ ਨਵਾਂ ਤੂਤ ਖੜਾ ਕਰ ਦੇਵੇ ਵੀ ਯਾਰ ਮੈਂ ਹੈ ਨਹੀਂ ਸੀਗਾ ਵੀ ਦੁਬਾਰਾ ਪਕਾਓ। ਕਿਉਂ ਜੀ, ਬੰਦੇ ਸਾਰੇ ਪੂਰੇ ਕਰਨੇ ਆ। ਤੇ ਪਹਿਲਾਂ ਮੈਂ ਗੱਲ ਕਰੂੰਗਾ ਰਾਣਾ ਸਾਹਿਬ ਨਾਲ। ਉਦਣ ਖਾਸੇ ਬੰਦਿਆਂ ਨੇ ਇਹ ਗੱਲ ਕਰੀ ਸੀਗੀ ਬਈ ਰਾਣਾ ਸਾਹਿਬ ਕਦੋਂ ਖਿਲਾਰੇ ਦਾਵਤ। ਅੱਛਾ ਜੀ, ਮੈਂ ਸੱਚ ਦੱਸ ਦੇਵਾਂ, ਰਾਣਾ ਸਾਹਿਬ ਜੇ ਸਿੱਧੇ ਪੱਧਰੇ ਹੋ ਰਹੇ ਆ ਉੱਦਾਂ ਹੀ ਪੱਕੂਗੀ ਜੀ ਜਿੱਦਾਂ ਉਦਣ ਪਠਾਣਾ ਨੇ ਉਹ ਪਕਾਇਆ ਸੀ ਨਾ ਉਹਦੇ 'ਚ ਕੁੱਜੇ ਦੇ ਵਿੱਚ, ਉੱਦਾਂ ਹੀ ਪੱਕੂ। ਕੁੱਜਾ ਵੀ ਆ ਗਿਆ, ਹਰ ਸ਼ੈ ਇੱਥੇ ਆ ਗਈ ਆ। ਤੇ ਉਹ ਕੁੱਜੇ ਦੇ ਵਿੱਚ ਇਹ ਪਕਾਣਗੇ, ਨਾਲ ਉਹ ਦੇਸੀ ਕਾਹਵਾ ਹੋਊਗਾ ਤੇ ਉਹ ਪੀਵਾਂਗੇ, ਗੱਲਾਂ ਬਾਤਾਂ ਹੋਣਗੀਆਂ। ਖਾਨ ਸਾਹਿਬ ਆਏ ਸਾਡੇ ਨਾਲ। अस्सलाम वालेकुम। ਠੀਕ ਠਾਕ ਜੀ। ਤੇ ਖਾਨ ਸਾਹਿਬ ਅੱਜ ਬਦਲ ਗਏ ਆ, ਇਹਨਾਂ ਨਾਲ ਮੈਂ ਗੱਲਬਾਤ ਕਰਾਣਾ। ਪਹਿਲਾਂ ਰਾਣਾ ਸਾਹਿਬ ਦੀ ਸੁਣ ਲਈਏ ਵੀ ਇਹ ਕੀ ਕਹਿੰਦੇ ਆ ਜੀ। ਬਿਲਕੁਲ ਇਹੀ ਤੈਅ ਪਾਇਆ ਸੀ ਵੀ ਜਿੱਦਣ ਬਾਰਿਸ਼ ਹੋਏਗੀ ਤੇ ਇਹ ਵੀ ਚੰਗਾ ਵਾ ਬਾਰਿਸ਼ ਹੋ ਗਈ ਹੈ। ਜੇ 2-4 ਮਹੀਨੇ ਨਾ ਹੁੰਦੀ ਤੇ ਅਸੀਂ ਨਾ ਬਾਰਿਸ਼ ਵਾਲੇ ਨੂੰ ਕੁਝ ਕਹਿ ਸਕਦੇ ਸੀ, ਨਾ ਤੁਹਾਨੂੰ ਕੁਝ ਕਹਿ ਸਕਦੇ ਸੀ ਹੈ। ਹਾਂਜੀ, ਵੈਸੇ ਤਾਂ ਮੁਜਰਮ ਮੈਂ ਵੀ ਹੈਗਾ ਵਾਂ ਬਰਾਬਰ ਦੇ। ਨਹੀਂ ਜੀ ਨਹੀਂ, ਕੋਈ ਮੁਜਰਮ ਨਹੀਂ, ਹਾਸੇ ਦੀਆਂ ਗੱਲਾਂ ਸੀ। ਤੇ ਉਸ ਥੋੜੀ ਜੀ ਸਾਡੇ ਕੋਲ ਉਦਣ ਹੋਈ ਹੈ ਪਤਾਈ ਹੋਈ। ਹਾਂ, ਤੇ ਉਹ ਅਸੀਂ ਆਪਣੀ ਪਗਾ ਰਹੇ ਹਾਂ ਜੀ ਜਿੱਦਾਂ ਤੁਸੀਂ ਕਿਹਾ ਸੀ। ਤੇ ਅੱਛਾ, ਖਾਲਦ ਸਾਹਿਬ ਨਾਲ ਵੀ ਗੱਲ ਕਰਾ ਦਿਓ। ਹਾਂ ਬਿਲਕੂਲ ਜੀ, ਇਹ ਉਹਦੀ ਅਸਲ ਗੱਲ ਕਰਨੀ ਇਹਨਾਂ ਦੀ ਜਿੱਤ ਆ ਜੀ, ਖਾਲਦ ਸਾਹਿਬ ਦੀ ਇਹਨਾਂ ਦੀ। ਝਟਕ ਨੂੰ ਫਿਰ ਰਾਣਾ ਸਾਹਿਬ ਨਾਲ ਗੱਲ ਕਰਾਵਾਂਗੇ ਜੀ। ਇੱਕ ਵਾਰੀ ਮੈਂ ਬੰਦਿਆਂ ਨੇ ਸਿਰਫ ਮੂੰਹ ਹਿਲਾ ਲੈਣ, ਸਾਰੇ ਇੱਕ ਵਾਰੀ ਪਤਾ ਲੱਗ ਜੇ ਵੀ ਬੈਠੇ। ਬਿਲਕੁਲ ਜੀ, ਸਰੋਇਆ ਸਾਹਿਬ ਨੇ ਆਪਣਾ ਜਿਹੜਾ ਵਾਅਦਾ ਸੀਗਾ ਉਹ ਵਫਾ ਕਰਤਾ ਜੀ। ਅੱਛਾ ਜੀ। ਕੋਸ਼ਿਸ਼ ਤਾਂ ਇਹਦੀ ਰਾਣਾ ਸਾਹਿਬ ਦੀ ਗੱਲ ਤਰ੍ਹਾਂ ਇਹੀ ਸੀ ਕਿ ਵੀ ਕਿਸੇ ਤਰ੍ਹਾਂ ਇਹ ਲੰਬਾ ਸਾਰਾ ਟਲ ਜਾਵੇ, ਵੀ ਜਿਹੜੀ ਸ਼ਰਤ ਵਿੱਚ, ਹਾਲਾਂਕਿ ਤੇ ਸ਼ਰਤ ਬਣਦੀ ਨਹੀਂ ਸੀ, ਇਹਨੇ ਮੀਂਹ ਵਾਲੀ ਰੱਖਤੀ ਤੇ ਅਸੀਂ ਵੀ ਦੁਆ ਕੋਈ ਨਹੀਂ ਛੱਡੀ। ਅਸੀਂ ਵੀ ਨਿੱਤ ਜਿਹੜਾ ਨਾ ਜਨਾਬ ਜੀ ਮੰਗੀ ਆ ਤੇ ਉਹ ਬੱਦਲ ਚੜ੍ਹਦੇ ਸੀ,
ਕਦੇ ਇੱਧਰ ਨੂੰ ਵਸ ਕੇ ਲੰਘ ਗਏ ਤੇ ਕਦੇ ਇੱਧਰ ਨੂੰ। ਸਾਡਾ ਹਮੇਸ਼ਾ ਕਿਉਂਕਿ ਮੁਕਾਬਲੇ 'ਚ ਇਹ ਵੀ ਦੁਆ ਮੰਗ ਰਿਹਾ ਹੁੰਦਾ ਸੀਗਾ ਤੇ ਅੱਜ ਜਿਹੜਾ ਹੈ ਜੀ ਦੇਸੀ ਮੁਰਗਾ ਕਦੇ ਸੱਜੇ ਨਿਕਲ ਗਿਆ ਕਦੇ ਖੱਬੇ ਨਿਕਲ ਗਿਆ। ਤੇ ਅੱਜ ਆ ਗਿਆ ਜੀ ਦੇਸੀ ਮੁਰਗਾ ਵੀ ਆ ਗਿਆ। ਡਰਾਈਵਰ ਬਦਲੇ ਆ ਜੀ ਅੱਜ, ਹਾਂਜੀ ਜਿੱਦਾਂ ਕਿ ਹੈ ਕਿਹਾ ਸੀਗਾ ਸਾਡੇ ਦੋਸਤਾਂ ਨੇ ਵੀ ਉਹੀ ਹੋਣੇ ਚਾਹੀਦੇ, ਲੇਕਿਨ ਡਰਾਈਵਰ ਬਦਲ ਗਏ। ਜ਼ਿਸ਼ਾਨ ਸਾਹਿਬ ਵੀ ਪਹੁੰਚ ਗਏ ਹੋਏ ਆ ਜੀ, ਹਾਂਜੀ ਤੇ ਅੱਲਾ ਖੈਰ ਕਰੂਗਾ। ਪੱਕਦੇ ਆ ਜੀ, ਪੱਕਦਾ ਖਾਂਦੇ ਵੀ ਆ, ਤੁਹਾਨੂੰ ਵੀ ਦਿਖਾਉਂਦੇ ਸਾਰੇ ਦੋਸਤਾਂ ਵੀਰਾਂ ਨੂੰ। ਅੱਛਾ ਜੀ, ਉਦਣ ਖਾਨ ਸਾਹਿਬ ਹੋਰ ਸੀਗੇ, ਉਹ ਗਏ ਹੋਏ ਆ ਪਿਛਾਂ, ਤੇ ਅੱਜ ਨਵੇਂ ਖਾਨ ਸਾਹਿਬ ਆ, ਇਹਨਾਂ ਨੂੰ ਪੁੱਛਦੇ ਆ ਜੀ ਇਹ ਤੁਸੀਂ ਉਦਾਂ ਹੀ ਪਕਾਓਗੇ ਜੀ ਜਿੱਦਾਂ ਉਹਨਾਂ ਨੇ ਉਦਣ ਪਕਾਇਆ ਸੀ? बस उसी जैसे इंशाल्लाह इससे अच्छा आएगा इंशाल्लाह। ਅੱਛਾ, ਉਸ ਤੋਂ ਵੀ ਚੰਗਾ ਹੋਊਗਾ। हाँ जी चंगा आएगा इंशाल्लाह। ਅੱਛਾ, ਕਿੰਨਾ ਕੁ ਟਾਈਮ ਲੱਗੂਗਾ ਜੀ? इस इंशाल्लाह इसमें 10 मिनट लगेगा। ਇਨਸ਼ਾਅੱਲਾ हाँ जी हाँ जी 10 ਮਿੰਟ ਜੀ? हाँ जी कुकर है ना, इसमें जल्दी बनता है भैया। ਜਲਦੀ ਬਣਦਾ। हाँ जी हाँ जी। ਤੇ ਤੁਸੀਂ ਜੀ ਇਹਨੂੰ ਸਾਦੇ ਕੀ ਹੈ ਜਿਹੜਾ ਤੁਸੀਂ ਸਾਨੂੰ ਪਕਾ ਕੇ ਦੇਣਾ? किसको जी? क्या कहते हैं इसको? ਇਹਨੂੰ कुकर कुकर। ਨਹੀਂ ਜੀ ਨਹੀਂ, जी जी ਜਿਹੜੀ ਸ਼ਾਇਦ ਤੁਸੀਂ ਪਕਾਣੀ ਆ जी जी जी। ਵੀ ਇਹਨੂੰ ਜਿਵੇਂ ਕੜਾਈ ਸਾਦੇ ਆ, हाँ जी हाँ जी हाँ जी। ਇਹਨੂੰ ਕੀ ਸਾਦੇ? किस ये गोश्त पकाना है ना, जो जी। इस गोश्त को सादा गोश्त कहते हैं, क्या क्या कैसे पकाते हैं, क्या बोलते हैं इसको? ये मुर्गी वाला गोश्त बस हम मुर्गी वाला गोश्त बोलते हैं इसको, मुर्गे देसी। वाला गोश्त बोलते हैं। ਨਹੀਂ, ਉਹ ਤਾਂ ਦੇਸੀ, ਉਹ ਤਾਂ ਸਾਨੂੰ ਵੀ ਪਤਾ ਸੀ ਹਾਂਜੀ, ਦੇਸੀ ਹਾਂਜੀ। ਮੁਰਗਾ ਲੈ ਕੇ ਆਏ, ਦੇਸੀ ਮੁਰਗਾ ਹੀ ਬਣਨਾ। ਜੀ। ਵੀ ਇਹਦਾ ਕੋਈ ਨਾਂ ਨਹੀਂ ਹੈ ਵੀ ਇਹ ਕੀ ਪੱਕ ਰਿਹਾ? गोश्त बना बोलते हैं ना हम, पुश्तो में हम वहा बोलते हैं। ਹੂੰ, हाँ जी हाँ जी ਵਹਾਂ ਬੋਲਤਾ ਹੈ, हाँ। ਵਹਾਂ। ਜਿਵੇਂ ਹੁੰਦਾ ਕੋਰਮਾ ਇੱਕ ਜਿਵੇਂ नहीं कोरमा हम नहीं बोलते, ये तुम्हारा उर्दू लफज है ना। ਅੱਛਾ ਅੱਛਾ हाँ जी तुम्हारा उर्दू लफज है भैया। ਅੱਛਾ ਅੱਛਾ, ਤੇ ਉਹ 10 ਮਿੰਟਾਂ 'ਚ ਹਰ ਸ਼ੈ ਪੱਕ ਕੇ हाँ जी ਤਿਆਰ। हाँ जी पक जाएगा ਚਲੋ ਜੀ, ਤੁਹਾਨੂੰ ਦੱਸਦੇ ਆ ਖਾਨ ਸਾਹਿਬ, ਤੇ ਉਸ ਤੋਂ ਪਹਿਲਾਂ ਆਪਾਂ ਕਾਵਾ ਵੀ ਪੀਣਾ। इंशाल्लाह। हाँ जी हाँ जी कहवा अगर हम तो रोटी के बाद पीता है। ਹਾਂਜੀ, ਹਾਂਜੀ, ਨਹੀਂ ਅਸੀਂ ਹਾਂਜੀ। ਪਹਿਲਾਂ ਵੀ ਪੀਤਾ ਹੈ, ठीक हो गया, ਬਾਅਦ 'ਚ ਵੀ ਪੀਤਾ ਹੈ, ਅਸੀਂ ਪਹਿਲਾਂ ਵੀ ਪੀਤਾ ਹੈ। पहला भी पी लेगा, ठीक हो गया। हाँ ਤੇ जी। ਤੁਹਾਡਾ ਨਾਮ ਕੀ ਹੈ ਜੀ? मोहम्मद बिलाल जी। ਬਿਲਾਲ हाँ ਸਾਹਿਬ। जी हाँ जी ਬਿਲਾਲ ਸਾਹਿਬ, ਤੁਸੀਂ ਵੀ ਇਹ ਮੱਖੀ ਸ਼ਹਿਦ ਦਾ ਕੰਮ ਕਰਦੇ ਹੋ? हाँ जी शहद वाला काम कर रहा ਅੱਛਾ ਅੱਛਾ, ਤੁਸੀਂ ਵੀ ਇਹਦੇ 'ਚ ਹੀ। हूँ। जी जी ਫਿਰ ਇੱਕ ਜਣਾ ਆ ਜਾਂਦਾ, ਇੱਕ ਚਲਿਆ ਜਾਂਦਾ ਹੈ। बस हाँ जी इसी तरह है। ਹੂੰ, दो बंदा जाते, दो बंदा इधर होता है। अच्छा। कभी काम ज़्यादा होता है तो फिर सब इधर ही होता है। ਅੱਛਾ ਅੱਛਾ हाँ जी हाँ जी अभी काम थोड़ा है ना, ਅੱਛਾ, ਕੰਮ तो ਤੋਂ। दो उधर है दो इधर है। हाँ जी हाँ जी ਅੱਛਾ ਜੀ, ਤੁਸੀਂ ਹੈ ਤਾਂ ਸਾਡੇ ਪ੍ਰਾਹੁਣੇ ਆ, ਤੁਸੀਂ जी जी ਸਾਡੇ ਮਹਿਮਾਨ। हाँ जी हाँ ਤੇ ਅਸੀਂ ਤੁਹਾਡੇ ਤੋਂ ਕੰਮ ਕਰਾ ਰਹੇ ਹਾਂ ਤੇ ਤੁਸੀਂ ਪਕਾ ਕੇ ਦੇ ਰਹੇ ਆ, ਵੀ ਇਹ ਗੱਲ ਦੀ ਸਾਨੂੰ ਮਾਫੀ ਦੇ ਦਿਓ। जी। नहीं नहीं बड़ी शुक्रिया तुम्हारा, हमको बोल दिया इधर हम आ गया, ਹਾਂ, तुम्हारा बड़ी मेहरबानी। ਨਹੀਂ ਜੀ, ਇਹ ਖਾਨ ਸਾਹਿਬ ਨੇ ਸਿਰਫ ਪਕਾ ਉਦੋਂ ਚਲਾਣ ਦਾ ਇਹਨਾਂ ਨੂੰ ਪਤਾ, ਜਿਹੜਾ ਥਰਮੋਸ ਪਿਆ ਨਾ ਪਿੱਛੇ, ਉਹ ਚਲਾਣਾ ਨਹੀਂ ਸਾਨੂੰ ਆਂਦਾ। ਅਸੀਂ ਚਲਾਇਆ ਕਿ ਉਂਝ ਹੀ ਨਾ ਚੱਲ ਜਵੇ, ਉੱਤੋਂ ਆਇਆ ਵੀ ਕਹਿੰਦੇ ਅਫਗਾਨਿਸਤਾਨ। ਮੈਂ ਇਹ ਗੱਲ ਕਰਦਾ ਵੀ ਇਹ ਸਿਰਫ ਪਕਾਉਣ ਵਾਸਤੇ ਇਹਨਾਂ ਨੂੰ ਨਾਲ ਰੱਖਿਆ ਜੀ। ਅਸੀਂ ਸਿਰਫ ਉਂਝ ਸਾਡੇ ਪ੍ਰਾਹੁਣੇ ਆ, ਸਾਡੇ ਸਿਰ ਦੇ ਤਾਜ ਆ ਜੀ, ਤੇ ਸਾਡੇ ਕੋਲ ਅਸੀਂ ਪ੍ਰਾਹੁਣਚਾਰੀ ਪੂਰੀ ਕਰਾਂਗੇ ਜੀ। ਤੇ ਫਿਰ ਉਹ ਕਾਵਾ ਵੀ ਇਹਨਾਂ ਨੂੰ ਬਣਾਉਣਾ ਆਂਦਾ, ਤੇ ਅਸੀਂ ਉਂਝ ਨਾਲ ਲੱਗਾਂਗੇ। ਅਸੀਂ ਹਜੇ ਵੀ ਨਾਲ ਲੱਗੇ ਹੋਏ, ਤੁਸੀਂ ਉੱਠ ਕੇ ਤੁਰ ਕੇ ਆਇਆ ਨੂੰ ਆਇਓ ਜੀ। ਆਜ਼ਾਦ ਵੀ ਆ ਗਿਆ, ਹੱਥ ਲਾ ਦੇ। ਚਲੋ ਜੀ, ਹਾਂਜੀ। ਆ ਦੇਖੋ ਨਾ ਜੀ, ਮੁੰਡੇ ਲੱਗੇ ਹੋਏ ਨਾਲ ਆਪ। ਨਿਸ਼ਾਨ ਸਾਹਿਬ, ਜਿਹੜਾ ਅੱਜ ਉਹ ਪਕਾਉਣ ਲੱਗੇ, ਤੁਸੀਂ ਆ ਦੇਖਿਆ ਥਰਮੋਸ ਜਾਂ ਕਦੀ ਜ਼ਿੰਦਗੀ 'ਚ ਪਹਿਲਾਂ? नहीं जी कोई नहीं देखा मैं तो। ਅੱਜ ਇੱਕ ਨਵੀਂ ਸ਼ਾਇਦ ਪੱਕਣ ਲੱਗੀ। ਅੱਛਾ। ਨਿਸ਼ਾਨ ਸਾਹਿਬ ਨੂੰ ਵੀ ਸ਼ੌਕ ਰੱਖਦੇ ਆ ਜੀ, ਪਕਵਾਈ ਦਾ ਕਰਦੇ ਰਹਿੰਦੇ, ਪ੍ਰਦੇਸ਼ 'ਚ ਵੀ ਕੀਤੀ। ਉਂਝ ਵੀ ਇੱਕ ਬੰਦੇ ਨੂੰ ਹੁੰਦਾ ਨਾ ਸ਼ੌਕ ਹੁੰਦਾ, ਜਿਵੇਂ ਕੋਈ ਸ਼ੈ ਪਕਾਉਣ ਦਾ, ਤੇ ਇਹ ਪਕਾਣੀ ਜਾਣਦੇ ਆ। सीखांगे जी आज ना को ਅੱਜ ਨਵੀਂ ਸ਼ੈ ਹੈ। ਇਹ ਜਿਹੜਾ ਭਾਂਡਾ ਆ ਨਾ, ਇਹ ਭਾਂਡਾ ਕਿਤੇ ਆਪਾਂ ਨੂੰ ਲੱਭ ਜੇ ਨਾ, अच्छा ਤੇ ਇਹ ਬੜਾ है कितों मिलता ना, ਇਹ ਬੜਾ ਕਾਮਯਾਬ ਹੈ। हुन तो अपने ਹੁਣ ਤਾਂ ਆਪਣੇ ਕੋਲ ਹੀ, ਤੁਸੀਂ ਚਲਾਣਾ ਸਿੱਖ ਲਓ। इंशाल्लाह। ਹਾਂ, ਵੀ ਚੌਥੇ ਗੇਅਰ 'ਚ ਚੱਲਣਾ ਕਿ ਪੰਜਵੇਂ ਤੇ ਹੁਣ ਜਿੱਦਾਂ ਹੀ ਅਸੀਂ ਚਾਲੂ ਕਰਦੇ ਹਾਂ ਜੀ, ਫਿਰ ਤੁਹਾਡੀ ਗੱਲਬਾਤ ਚਾਚੇ ਬੂਟੇ ਨਾਲ ਨਹੀਂ ਹੋਈ ਜੀ, ਉਹ ਕਰਾਣੀ ਪੈਣੀ ਹੈ ਜੀ। ਆ ਜਾਓ। ਇਹ ਜੀ ਇੱਕ ਤਾਂ ਦਿਲ ਪਸ਼ੌਰੀ ਆ ਜੀ, ਤੇ ਇੱਕ ਦੇਖੋ, ਇਹ ਨਹੀਂ ਵੀ ਸਾਰੇ ਖਾ ਕੇ ਸੌਂਦੇ ਆ, ਇਹ ਕੋਈ ਦੁਨੀਆ ਤੋਂ ਵੱਖਰਾ ਨਹੀਂ ਅਸੀਂ ਕੋਈ ਖਾਣ ਲੱਗੇ, ਇਹ ਸਾਰੇ ਪਕਾ ਕੇ ਖਾਂਦੇ ਆ। ਅਸਲ 'ਚ ਗੱਲ ਸੁਨੇਹਾ ਮੈਂ ਇਹੀ ਦਿੰਦਾ ਹੁੰਦਾ ਵੀ ਯਾਰ ਕਿਤੇ ਟਾਈਮ ਕੱਢ ਕੇ ਨਾ, ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਕਿਸੇ ਨੂੰ ਅਡੀਕੋ। ਜਿਹੜੇ ਭੈਣ ਭਰਾ ਹੈਗੇ ਆ ਨਾ, ਉਹਨਾਂ ਨਾਲ ਰਲ ਕੇ ਬਹਿ ਕੇ ਖਾਓ, ਪਕਾ ਕੇ ਖਾਓ, ਤੇ ਤੁਹਾਨੂੰ ਸਵਾਦ ਆਊਗਾ, ਉਚੇਤੇ ਰਹੂਗਾ। ਅੱਜ ਵੀ ਉਹ ਮਹਿਫਲਾਂ ਪੁਰਾਣੀਆਂ ਬੰਦੇ ਬਹਿ ਕੇ ਚੇਤੇ ਕਰਦੇ ਆ, ਤੇ ਜੇ ਬੰਦੇ ਨੇ ਕਿਤੇ ਸਾਥ ਲੱਗੀ, ਕਿਤੇ ਸਾਂਝ ਕੀਤੀ ਨਾ ਹੋਵੇ, ਤੇ ਬਹਿ ਕੇ ਯਾਦ ਕੀ ਕਰੂਗਾ? ਕੱਲ ਨੂੰ ਜਦੋਂ ਜ਼ਾਹਰ ਤੇਰੇ ਦੰਦ ਡਿੱਗ ਜਾਣੇ, ਤੂੰ ਹਫੂ ਹਫੂ ਕਰਕੇ ਤੂੰ ਬੋਲਣਾ, ਤੈਨੂੰ ਗੱਲ ਵੀ ਪੂਰੀ ਨਹੀਂ ਤੂੰ ਸੁਣਾ ਸਕਣਾ, ਤੇ ਉਦੋਂ ਤੂੰ ਕਹਿਣਾ ਵੀ ਇਦਾਂ ਬੋੜ ਥੱਲੇ ਤੇ ਇਦਾਂ ਮੁਰਗਾ ਖਾਦਾ। ਦੇਖੋ ਇਹ ਜਿਹੜਾ ਮਾਸ਼ਾਅੱਲਾ ਤੁਸੀਂ ਇਵੈਂਟ ਕਰਦੇ ਨਾ ਇਸ ਤਰ੍ਹਾਂ, ਇਹ ਬੜੀ ਵੱਡੀ ਗੱਲ ਹੈ। ਸਾਡੀ ਹੁਣ ਜਿਹੜੀ ਜਿੱਦਾਂ ਅਸੀਂ ਮਾਡਰਨ ਜ਼ਿੰਦਗੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਥੋੜੀ ਬਹੁਤ, ਉਹਦੇ ਇਹੀ ਚੀਜ਼ ਮਿਸ ਹੈ।
ਜਿਹੜੀ ਤੁਸੀਂ ਲੈ ਕੇ ਆਏ ਬੜੀ ਸੋਹਣੀ ਗੱਲ ਕੀਤੀ ਜ਼ਾਹਰ ਸਾਹਿਬ ਨੇ। ਉਹ ਕਹਿੰਦਾ ਵੀ ਅੱਜ ਬੰਦੇ ਨਸ ਭੱਜ ਚ ਲੱਗੇ ਆ, ਇਸ ਸ਼ੈ ਦੀ ਲੋੜ ਆ, ਇਸ ਸ਼ੈ ਦੀ ਲੋੜ ਆ, ਤੇ ਰਲ ਕੇ ਕਿਤੇ ਪਕਾ ਬੰਦਾ ਫਿਰ ਤੁਸੀਂ ਕਹਿ ਦੇਣਾ ਫਿਰ ਬਾਬਾ ਸ਼ੌਕੀ ਨੂੰ ਵੀ ਲੈ ਆਈਏ ਹੁਣ। ਨਹੀਂ ਬਾਬਾ ਸ਼ੌਂਕੀ ਆ ਰਿਹਾ ਜੀ, ਬਾਬਾ ਸ਼ੌਂਕੀ ਆ ਰਿਹਾ, ਉਹਨਾਂ ਦਾ ਬਿਆਨ ਲੈਣਾ, ਉਹਨਾਂ ਦੇ ਬਿਆਨ ਤੋਂ ਬਗੈਰ ਬਾਬੇ ਸ਼ੌਂਕੀ ਦਾ ਅੱਜ ਅਸੀਂ ਪੁੱਛ ਦੱਸ ਵੀ ਕਰਨੀ ਹੈ, ਉਹਨੂੰ ਦੱਸਦੇ ਸਾਦੇ ਇੰਟਰਵਿਊ ਕਰਨਾ ਅੱਛਾ ਮੈਂ ਕਰੂੰਗਾ। ਤੇ ਚਾਚਾ ਬੂਟਾ ਹਾਂਜੀ ਤੂੰ ਲਾ ਦੇ ਸੁਨੇਹਾ। ਬਸ ਸੁਨੇਹਾ ਕੀ ਹੈ ਜੀ, ਅਸੀਂ ਉਦਣ ਵੀ ਦਾਵਤ ਕੀਤੀ ਸੀ ਜੀ, ਅੱਜ ਫਿਰ ਦਾਵਤ ਹੀ ਹੈ ਜੀ, ਜੋ ਉਦਣ ਪਕਾਇਆ ਉਹ ਕੁਛ ਹੀ ਅੱਜ ਪਕਾਣਾ ਜੀ। ਠੀਕ ਹੈ ਜੀ। ਤੇ ਖਾਲਦ ਸਾਹਿਬ ਰਹਿ ਗਏ ਸੀਗੇ, ਤੇ ਖਾਲਦ ਸਾਹਿਬ ਹੋਣਾ ਦੀ ਅੱਜ ਅਸੀਂ ਭਾਈ ਸਪੈਸ਼ਲ ਦੁਬਾਰਾ ਦਾਵਤ ਲੱਗੇ ਆ ਕਰਨ। ਠੀਕ ਹੈ। ਤੇ ਤੁਸੀਂ ਤਾਂ ਸਾਰਿਆਂ ਨੇ ਕਿਹਾ ਸੀਗਾ ਵੀ ਰਾਣਾ ਸਾਹਿਬ ਤੇ ਅੰਜਮ ਹਾਂਜੀ ਇਹ ਦੋਵਾਂ ਜਾਂ ਵੱਖਰੇ ਵੱਖਰੇ ਦੇਣ ਤੇ ਨਹੀਂ ਤੇ ਦੋਵੇਂ ਇਕੱਠੀ ਦੇਣ, ਇਹਨਾਂ ਦੋਵਾਂ ਨੂੰ ਬਰਾਬਰ ਦਾ ਜੁਰਮਾਨਾ ਜੀ। ਠੀਕ ਹੈ ਜੀ। ਅੱਜ ਦੇ ਰਹੇ ਆ ਜੀ ਅਸੀਂ। ਮੈਨੂੰ ਉਹਨਾਂ ਨੇ ਮਾਫੀ ਦੇ ਦਿੱਤੀ ਸੀ ਜੀ, ਉਹਨਾਂ ਨੇ ਕਿਹਾ ਵੀ ਤੇਰਾ ਗੁਨਾਹ ਕੋਈ ਨਹੀਂ, ਤੈਨੂੰ ਮਾਫੀ ਆ। ਮੈਂ ਕਿਹਾ ਜੀ ਠੀਕ ਆ। ਇਹ ਜੀ ਸਾਡੇ ਕੋਲ ਜਿਹੜੇ ਪਠਾਨ ਨੇ ਇਹ ਮੇਰੇ ਕੋਲ ਆਉਂਦੇ ਨੇ ਜੀ 3-4 ਸਾਲ 5 ਤੋਂ ਜੀ। ਹਾਂਜੀ ਇਹ 4 ਭਾਈ ਨੇ ਜੀ, ਤੇ ਉਸ ਦਿਨ 2 ਜਿਹੜੇ ਇਸ ਤੋਂ ਇੱਕ ਛੋਟਾ ਸੀ ਇੱਕ ਵੱਡਾ ਸੀ ਜੀ, ਉਹ ਸੀ ਇੱਥੇ। ਹੁਣ ਇਹ ਆ ਗਿਆ ਤੇ ਇਸ ਤੋਂ ਜਿਹੜਾ ਛੋਟਾ ਜੀ ਇੱਕ ਹੈਗਾ ਇੱਥੇ, ਇੱਕ ਚਲਾ ਗਿਆ ਘਰ ਨੂੰ। ਹੁਣ ਉਹਨੂੰ ਵੀ ਸੱਦਾਂਗੇ ਜੀ, ਬਾਅਦ 'ਚ ਉਹ ਵੀ ਆ ਜਾਏਗਾ ਜੀ। ਇਹਦੇ ਨਾਂ ਬਲਾਲ ਆ ਜੀ ਤੇ ਉਹਦੇ ਨਾਂ ਅਸਦ ਆ ਜੀ। ਤੇ ਇਹਨਾਂ ਕੋਲ ਆ ਸਪੈਸ਼ਲ ਕੁੱਕਰ ਆ ਜੀ। ਤੇ ਇਹ ਜਿਹੜਾ ਇਹਦੇ 'ਚ ਇਹਨਾਂ ਨੇ ਜਿਹੜਾ ਉਦੋਂ ਪਕਾਇਆ ਨਾ ਮੁਰਗਾ ਜੀ, ਪਰ ਕਿਆ ਬਾਤ ਹੈ ਜੀ, ਦੇਸੀ ਮੁਰਗਾ ਸੀਗਾ ਇੱਕ, ਤੇ ਇੱਕ ਕੁੱਕਰ 'ਚ ਪਕਾਇਆ। ਇਹਨਾਂ ਨੇ ਘੜੀ ਦੇਖੀ ਜੀ, ਮੈਂ ਕੋ ਇਹ ਕਿ ਇਹਨੇ ਬਸ 10 ਮਿੰਟ ਮੈਂ ਪਕੇਗਾ। ਇਦਾਂ ਹੀ ਉਹ ਜਦੋਂ ਭਾਈ 10 ਮਿੰਟ ਹੋਏ, ਇਹਨਾਂ ਨੇ ਉਹ ਫਿਰਕੀਆਂ ਜੀਆਂ ਖੋਲੀਆਂ, ਫਰ ਹੋਈ, ਤੇ ਉਹ ਇੱਕ ਵਾਰੀ ਇਹਨੇ ਲਾ ਕੇ ਥੱਲੇ ਰੱਖਿਆ ਤੇ ਉਹ ਭਾਈ ਗਲਿਆ ਆ। ਉਹ ਤਾਂ ਇਦਾਂ ਹੀ। ਹਾਂ ਅਸੀਂ ਕਿਹਾ ਵੀ ਯਾਰ ਸਾਡੇ ਚੁੱਲ੍ਹੇ ਤੇ ਨਹੀਂ 10 ਮਿੰਟਾਂ 'ਚ ਦੇਸੀ ਗਾਲ ਦੇ ਬਈ। ਤੇ ਅੱਜ ਜੀ ਇਹ ਬੰਦਾ ਉਦਣ ਛੋਟਾ ਭਾਈ ਸੀ ਇਹਦਾ, ਅੱਜ ਅਸੀਂ ਵੱਡੇ ਭਾਈ ਨੂੰ ਉਹਦੇ ਨੂੰ ਲੈ ਕੇ ਆਏ ਆ। ਵੱਡਾ ਭਾਵੇਂ ਪੰਜਾਂ ਦੀ ਗਾਲ ਦੇਵੇ। ਹਾਂ ਇਹ ਵੀ ਕੋਈ ਪਤਾ ਨਹੀਂ ਜੀ। ਹਾਂਜੀ ਇਹ ਵੀ ਕੋਈ ਪਤਾ ਨਹੀਂ ਜੀ। ਹਾਂ ਤੇ ਬਾਕੀ ਇਨਸ਼ਾਅੱਲਾ ਅਸੀਂ ਬਾਕੀ ਤਿਆਰ ਹੋ ਗਈ ਜੀ, ਹਰ ਸ਼ੈ ਕੰਮ ਸ਼ੁਰੂ ਕਰਦੇ ਹਾਂ ਜੀ। ਇਹ ਸੀ ਜੀ BBC ਲੰਡਨ ਤੋਂ, ਜਿਹੜੇ ਇਸ ਟਾਈਮ ਤੁਹਾਡੇ ਨਾਲ ਗੱਲ ਕਰ ਰਹੇ ਸੀ, ਤੁਹਾਨੂੰ ਸੂਰਤ-ਹਾਲ ਦੱਸ ਰਹੇ ਸੀ ਸਾਰੀ, ਤੇ ਮੌਸਮ ਦੀ ਸੂਰਤ-ਹਾਲ ਦੱਸ ਰਹੇ ਸੀ। ਤੇ ਮੁਦੱਸਰ ਸਾਹਿਬ ਸੀ ਤੁਹਾਨੂੰ ਮੈਂ ਬਸ ਕੀ ਕਹਿਣਾ ਆ, ਨਹੀਂ ਮੈਂ ਕਿਹਾ ਤੁਹਾਨੂੰ ਆਪਣਾ ਕਰੋ। ਤੁਹਾਨੂੰ ਖੇਚਲ ਚ ਪਾਇਆ। ਮੈਨੂੰ ਖੇਚਲ ਚ ਕੋਈ ਨਹੀਂ, ਮੈਂ ਤਾਂ ਸੌਣ ਲੱਗਾ ਸੀ ਅੱਛਾ। ਤੇ ਸਰੋਇਆ ਸਾਹਿਬ ਦਾ ਫੋਨ ਆ ਗਿਆ, ਹਾਂ ਕਹਿਣ ਲੱਗੇ ਕਿ ਘਰ ਹੀ ਆ। ਮੈਂ ਕਿਹਾ ਘਰ ਹੀ ਆ। ਹਾਂਜੀ ਕਹਿੰਦਾ ਕੋ ਮੰਜੀਆਂ ਕੱਢੀ 4 ਤੇ ਮਹਿਮਾਨ ਆ ਰਹੇ ਆ ਤੇ ਕੋਈ ਦਾਵਤ ਦਾ ਇੱਥੇ ਕਰਨਾ ਵਾ। ਹਾਂ ਤੇ ਮੈਂ ਉਸੇ ਟਾਈਮ ਉੱਠਿਆ ਤੇ ਮੈਂ ਆਪਣਾ ਨਹੀਂ ਇੰਤਜ਼ਾਮ ਕਰਕੇ ਤੁਸੀਂ ਦਿੱਤਾ। ਤੁਹਾਡਾ ਕੰਮ ਹੋ ਗਿਆ, ਤੁਸੀਂ ਝੱਟ ਸੌਂ ਲਓ, ਜਦੋਂ ਪੱਕ ਗਏ ਅਸੀਂ ਠਾ ਲਾਂਗੇ। ਨਹੀਂ ਬਸ ਹੁਣ ਕੀ ਸੌਣਾ, ਹੁਣ ਤੁਹਾਡੇ ਨਾਲ ਹੀ ਆ। ਹੁਣ ਤੁਹਾਡੇ ਨਾਲ ਹੀ ਆ। ਸੁੱਤਾ ਨਾ ਰਹਿ ਜਾਵੇ। ਹੁਣ ਸ਼ੁਗਲ ਮੇਲਾ ਦੇਖਦੇ ਆ। ਜਿਉਂਦੇ ਰਹੋ। ਸੜਕ ਨਾ ਜਾਏ। ਗੋਸ਼ਤ ਰੱਖੋ। ਅੱਛਾ ਜਿਹੜੀ ਗੱਲ ਮੈਂ ਕੀਤੀ ਸੀ ਰਾਣਾ ਸਾਹਿਬ, ਉਹ ਤੁਸੀਂ ਸੁਣੀ ਸੀ ਜੀ? ਮੈਂ ਜਿਸ ਟਾਈਮ ਗੱਲ ਚਾਲੂ ਕੀਤੀ ਵੀ ਸਿਆਣੇ ਕਹਿੰਦੇ ਕੁਛ ਹੜੂਸ ਬਾਬੇ ਨਾਨਕ ਦੀ ਤੇ ਕੁਛ ਢੋਲ ਢਮੱਕਾ ਸਰਵਰ ਦਾ। ਆਏ ਹਾਏ ਹਾਏ, ਤੁਸੀਂ ਇੱਥੇ ਗੱਲ ਕਰੋਗੇ? ਗੱਲ ਜਦੋਂ ਤੁਸੀਂ ਕਰ ਲਈ ਆ ਤੇ ਆਪਣਾ ਤਫਸੀਲ ਨਾਲ ਜਿਹੜਾ ਵਾ ਨਾ ਕਰੀ ਰੱਖੋ। ਬਾਕੀ ਤੇ ਦੇਖੋ ਸਾਡੇ ਬੜੇ ਮੋਤਬਰ ਨਾਮ ਆ ਪੰਜਾਬ ਦੇ, ਇੱਕ ਤਸਵੁਫ ਦੇ ਹਵਾਲੇ ਨਾਲ, ਦੂਸਰੇ ਸ਼ਾਇਰੀ ਤੇ ਤਸਵੁਫ ਦੇ ਹਵਾਲੇ ਨਾਲ। ਤੇ ਉਹਨਾਂ ਨੇ ਕਿਹਾ ਵੀ ਦੋਨਾਂ ਦੀ ਤਬੀਅਤ ਦਾ ਅੰਗ ਯਾਨੀ ਕਿ ਉਹ ਸ਼ਾਮਲ ਕਰੋ, ਤੇ ਯਾਨੀ ਕਿ ਸੰਜੀਦਗੀ ਵੀ ਤੇ ਜ਼ਰਾ ਰੌਣਕ ਮੇਲਾ ਵੀ, ਤੇ ਉਹ ਸਾਰਾ ਯਾਨੀ ਕਿ ਸਖੀ ਸਰਵਰ ਰਹਿਮਤੁल्लाह ਅਲੈਹ ਦੇ ਜਿਹੜੇ ਉੱਥੇ ਧਮਾਲ ਪੈਂਦੀ ਨਾ ਢੋਲ ਢਮੱਕੇ ਆ, ਉਹ ਬਹੁਤ ਮਸ਼ਹੂਰ ਆ, ਇਹ ਪੁਰਾਣੇ ਵੇਲਿਆਂ ਦੀ ਗੱਲ। ਬਲਕਿ ਉਹ ਫੱਗਣ ਚੇਤਰ ਜੇ ਚ ਨਾ ਉਹ ਜਾਂਦਾ, ਕਹਿੰਦੇ ਜਮਾਤਾਂ ਜਾ ਰਹੀਆਂ ਵਾ, ਜਮਾਤਾਂ ਤੇ ਉਹ ਬੜੇ ਲੋਕੀ ਨਾ ਲੈ ਕੇ ਖੜੇ ਹੁੰਦੇ ਆ ਦੁੱਧ ਵਗੈਰਾ, ਤੇ ਉਹ ਨਾ ਝੰਡੇ ਤੇ ਬੜਾ ਜੋਸ਼ ਖਰੋਸ਼ ਜਿਹੜਾ ਵਾ ਨਾ ਹੁੰਦਾ। ਬਲਕਿ ਇੱਕ ਬੜਾ ਤਿਉਹਾਰ ਜਿਹਾ ਹੁੰਦਾ ਸੀ, ਕਹਿੰਦੇ ਸੀ ਜਮਾਤਾਂ ਨੇ ਲੰਘਣਾ ਵਾ, ਤੇ ਫਿਰ ਲੋਕੀ ਦੇਖਦੇ ਸੀ। ਇੱਥੇ ਵੀ ਆਉਂਦੇ। ਗੱਲਾਂ ਕਰਦਿਆਂ ਜੀ ਪਤਾ ਲੱਗਿਆ ਵੀ ਉਧਰੋਂ ਕੰਮ ਚਾਲੂ ਹੋ ਗਿਆ ਜੀ। ਹਾਂਜੀ ਅੱਛਾ ਚਾਲੂ ਕਰੇ। ਅੱਛਾ ਜੀ ਉਦੋਂ ਨਾ 1-2 ਬੰਦੇ ਨੇ ਵਿੱਚੋਂ ਇਤਰਾਜ਼ ਕੀਤਾ, ਕਹਿੰਦੇ ਵੀ ਤੁਸੀਂ ਦੱਸਿਆ ਨਹੀਂ ਵੀ ਇਹ ਪੱਕਿਆ ਕਿੱਦਾਂ। ਅੱਜ ਅਸੀਂ ਤੁਹਾਨੂੰ ਨਾਲ ਦਿਖਾਵਾਂਗੇ, ਦੱਸਾਂਗੇ ਜ਼ਰੂਰ ਵੀ ਇਹ ਕਿੱਦਾਂ ਪੱਕਦਾ। ਘਿਓ ਤੱਤਾ ਕਰ ਲਿਆ ਜੀ, ਦੇਖ ਲਓ ਵਿੱਚ ਤੁਸੀਂ ਘਿਓ ਹੀ ਆ ਇਕੱਲਾ। ਅੱਛਾ ਫਿਰ ਹੁਣ ਕੀ ਪਾਣਾ? ਗੰਢੇ ਪਾ ਦਿਓ ਜੀ, ਆਪਦੀ ਮਰਜ਼ੀ। ਨਹੀਂ ਗੰਢੇ ਪਾਓ ਜੀ। ਘਿਓ ਤੱਤਾ ਹੋ ਗਿਆ ਜੀ, अभी गर्म हो गया भाई। ਸਾਰਾ ਮਸਾਲਾ ਪਕਾ ਰਹੇ ਹਾਂ। हाँ जी। ਤੇ ਹੁਣ ਤੱਕ ਤਾਂ ਐਵੇਂ ਹੀ ਹੈ ਜਿਵੇਂ ਅਸੀਂ ਪਕਾਉਂਦੇ ਆ ਆਮ, ਘਿਓ 'ਚ ਗੰਢੇ ਪੈ ਗਏ। ਗੰਢੇ ਪਾਤੇ ਜੀ, ਹੁਣ ਕੁਝ ਹੋਰ ਪਾਣਗੇ ਫਿਰ ਉਹ ਵੀ ਤੁਹਾਨੂੰ ਦਿਖਾ ਦਿੰਦਾ। ਲਓ ਜੀ
ਹੁਣ ਗੰਡੇ ਭੁੰਨੇਗੇ ਤੇ ਉੱਤੋਂ ਗੋਸ਼ਤ ਪੈ ਰਿਹਾ। ਮਾਸ਼ਾਅੱਲਾ। ਇਹਦੇ ਚ ਕਿੰਨਾ ਪੱਕ ਸਕਦਾ ਜੀ? ये अधूवत पक जाएगा ना वसत, तो फिर ये डालना है। ਨਹੀਂ ਮੈਂ ਕਿਹਾ ਜੀ ਇਹਦੇ ਚ ਪੈਂਦਾ ਕਿੰਨਾ, ਵੀ ਕਿੰਨਾ ਗੋਸ਼ਤ 5 ਕਿਲੋ 10 ਕਿਲੋ ਕਿੰਨਾ ਪੱਕ ਸਕਦਾ? इसमें 3 किलो आ सकता है। ਅੱਛਾ 3 हाँ ਕਿਲੋ। जी, आराम से अच्छा बनता है। हाँ जी, 3 किलो गोश्त आता है। ਠੀਕ ਹੈ ਜੀ। हाँ जी ਜਿਹੜਾ ਮੀਂਹ ਪੈਂਦਾ ਜੀ, जी ਜਿਹੜਾ ਮੀਂਹ ਪਿਆ ਰਾਤੀ, ਮੀਂਹ ਨਹੀਂ ਪਿਆ ਰਾਤੀ, ਬਾਰਿਸ਼ ਪਈ। हाँ, बारान बोलते हैं हम। ਨਹੀਂ ਉਹ ਬਰਾਨੀ ਤਾਂ ਉੱਥੇ ਹੁੰਦੀ ਜਿੱਥੇ ਮੀਂਹ ਨਾ ਪਵੇ। बारान बारान। ਮੀਂਹ ਦਾ ਹੀ ਪਾਣੀ ਪਵੇ ਉਹ ਬਰਨ ਨਹੀਂ ਹੁੰਦਾ। हाँ जी ਬਰਾਨੀ। ਅੱਛਾ ਜਿਹੜੀ ਰਾਤੀ ਬਰਾਨੀ ਪਈ ਹੈ जी जी जी। ਉਹਦੇ ਨਾਲ ਤੁਹਾਡੀ ਮੱਖੀਆਂ ਨੂੰ ਤਾਂ ਕੋਈ ਨਹੀਂ ਲਾ ਹੈ ਇਤਰਾਜ਼? नहीं नहीं नहीं, वो खुश होता है। ਅੱਛਾ हाँ जी हाँ जी, ठंडा है ना, जिस तरह इंसान बोलता है बारिश मांगता है ना, इसी तरह जानवर है ना वो भी मांगता है, ਅੱਛਾ ठंडा होता है। हाँ जी ਚਲੋ ਜੀ। ਇਹ ਹੁਣ ਚਮਚਾ ਹਿਲ ਜੂਗਾ ਜੀ ਵਿੱਚ? हाँ जी हाँ जी। ਵਾਹ ਬਈ ਜ਼ਿਆਦਾ ਨਾ। ਨਹੀਂ ਉਹ ਹੋ ਜਾਣਾ ਨਾ ਹਜੇ, हो जाता है। ਭੋਨੀ ਲੱਗੂ ਜੀ। ਅਸੀਂ ਤਾਂ ਸੋਚਿਆ ਸੀ ਵੀ ਜਿਹੜਾ ਮੀਂਹ ਹੈ ਨਾ, ਵੀ ਸਾਨੂੰ ਖਬਰੇ ਪਿਛਲੇ ਸਾਲ ਤਰ੍ਹਾਂ ਦਲੀਏ ਦੀ ਦੇਗ ਲਾਣੀ ਪਵੇ ਫਿਰ ਜਾ ਕੇ ਮੀਂਹ ਆਊਗਾ, ਪਰ ਅੱਲਾ ਨੇ ਸੁਣ ਲਿਆ ਜੀ। ਰਾਤੀ ਬੜਾ ਠਾਠਦਾ ਮੀਂਹ, ਬਗੈਰ ਹਵਾ ਤੋਂ, ਕੋਈ ਵਿੱਚ ਹਨੇਰੀ ਨਹੀਂ, ਕੋਈ ਝਾਂਜਾ ਨਹੀਂ ਚੱਲਿਆ, ਟਿਕ ਕੇ ਮੀਂਹ ਪਿਆ, ਘੰਟਾ ਡੂਢ ਪਿਆ ਜੀ। ਰਾਤੀ ਮੈਂ ਉੱਠਿਆ ਸੀ ਜਦੋਂ ਮੀਂਹ ਪਿਆ ਨਾ, नमक किधर है? ਆ ਇੰਨਾ ਕਿ ਟਾਈਮ ਹੋਇਆ ਸੀ। नमक नमक। ਘੋੜੀ ਅੰਦਰ ਕੀਤੀ, ਬੱਕਰੀਆਂ ਸੀ ਚੜਾਈਆਂ, ਤੇ ਉਹ ਫਿਰ ਭਾਜਨ ਵਾਸਤਾ ਪੈਂਦੀ ਮਾਲ ਡੰਗਰ ਵਾਲੇ ਬੰਦਿਆਂ ਨੂੰ। ਪਰ ਇਹ ਆ ਵੀ ਸ਼ੁਕਰ ਆ, ਸਾਰੇ ਰਾਜੀ ਆ ਵੀ ਮੀਂਹ ਦੀ ਲੋੜ ਸੀ, ਬੜੇ ਟਾਈਮ ਤੇ ਮੀਂਹ ਪਿਆ ਜੀ। ਤੇ ਅੱਜ ਇਹਨਾਂ ਨੇ ਦੇਸੀ ਮੁਰਗਾ ਖਾਣਾ, ਇਹ ਬਹੁਤੇ ਰਾਜੀ ਆ। ਹਾਂਜੀ ਨੁਮਾਨ ਸਾਹਿਬ ਵੀ ਆ ਗਏ ਜੀ, ਬੰਦੇ ਤੁਹਾਨੂੰ ਪੂਰੇ ਕਰਕੇ ਦੱਸਾਂਗੇ ਜੀ। ਤੇ ਬਾਬੇ ਸ਼ੌਂਕੀ ਦਾ ਪਤਾ ਲੱਗਿਆ ਜੀ? ਅੱਛਾ ਗੋਜਰੇ, ਉਹਨਾਂ ਨੂੰ ਖੜੇ ਪੈਰੀ ਜਾਣਾ ਪਿਆ ਜੀ, ਫਿਰ ਤੁਹਾਨੂੰ ਪਤਾ ਦੁੱਖ ਸੁੱਖ ਨਾਲ ਹੁੰਦੇ ਆ, ਤੇ ਰੱਬ ਖੈਰ ਸੁੱਖ ਰੱਖੇ, ਫਿਰ ਉਹਨਾਂ ਨੂੰ ਫਿਰ ਕਿਤੇ ਖਿਲਾ ਦਾਂਗੇ। ਹਾਂਜੀ ਹਾਂਜੀ, ਨਾਲੇ ਉਹ ਉਹਨਾਂ ਦੇ ਦੰਦ ਹੈ ਨਹੀਂ ਬਾਬਾ ਸ਼ੌਂਕੀ ਦੇ। ਹਾਂ ਸ਼ੋਰਾ ਹੀ ਪੀਣਾ ਕਿਸੇ ਟਾਈਮ ਪਿਆ ਦਾਂਗੇ ਜੀ, ਕਾਵਾ ਪਿਲਾ ਦਾਂਗੇ ਜੀ। ਇਹ ਹੋ ਗਿਆ ਜੀ ਹੁਣ ਬੰਦ? नहीं नहीं नहीं, टाइम है। नमक डालना है, टमाटर डालना है। ਅੱਛਾ ਜੀ, हाँ जी ਉਹ ਝਟਕ ਦੀ ਪਾਣਾ। हाँ जी हाँ जी, हर चीज़ डाल देगा तो फिर बंद करना है। हाँ जी टाइम है इसमें। ਮਿਰਚਾਂ ਉਹ ਪਾਣੀ। वो भी डाल देगा कल, अभी टाइम है। हाँ जी ਕੰਮ ਵਾਧੂ ਹੈ ਜੀ। ਜਦੋਂ ਇਹਨਾਂ ਹਰ ਸ਼ੈ ਪੈ ਜਾਣੀ ਨਾ, ਜਦੋਂ ਉੱਤੇ फिर टाइम देगा, जिस टाइम ये बंद हो जाएगा ना, हर चीज़ मुकम्मल डाल देगा तो फिर टाइम देगा 10 मिनट। ਫਿਰ 10 ਮਿੰਟ हाँ ਸ਼ੁਰੂ जी ਹੋਣੇ। हाँ जी हाँ जी, ਵਾਹ ਬਈ ਵਾਹ। इसका आवाज़ शुरू हो जाएगा, उसके बाद फिर मिनट देगा 10 मिनट। ਅੱਛਾ ਅੱਛਾ, हाँ जी हाँ जी ਤੁਸੀਂ ਉੱਥੇ ਪਸ਼ੌਰ ਇਹੀ ਪਕਾਉਂਦੇ ਆ ਜੀ? ਇਦਾਂ ਹੀ ਇਦਾਂ ਦੇ ਭਾਂਡੇ ਆ ਤੁਹਾਡੇ ਕੋਲ? हाँ जी, इसमें बना रहा है। जी जी हाँ जी हाँ जी, पांदा है। हाँ जी हाँ जी। ਵਾਹ ਬਈ ਵਾਹ। मिर्च इस्तेमाल हम करते हैं, ये दूसरा करता है ਕਿਹੜਾ? सबस जी। ਅੱਛਾ ਹਰੀ हाँ ਮਿਰਚ। जी हाँ जी, नहीं, हम चंगा। दूसरा, ये दूसरा नहीं करता है, नहीं, ये चंगा सूखा जी। नहीं। जी जी ਹਾਂਜੀ ਲਾਲ ਮਿਰਚ ਤੋਂ ਬਚਣਾ ਚਾਹੀਦਾ ਜੀ। जी जी, बहुत ही वो कुछ नुकसान चंगी है चीज़। हाँ जी, जी। गुर्दों का नुकसान ਇਹ ਪਠਾਨ ਜਿਹੜੇ ਮਿਰਚ ਨਹੀਂ ਖਾਂਦੇ ਤਾਂ ਹੀ ਤਾਂ ਨਹੀਂ ਲਾਲ ਸੂਏ ਹੁੰਦੇ ਜੀ? है। जी हैं? बस मिर्च हम कम डालता है। ਨਹੀਂ ਕਹਿੰਦੇ ਤੁਹਾਡਾ ਪਾਣੀ ਚੰਗਾ ਪਹਾੜਾਂ ਦਾ। हाँ जी पानी। ਅਸੀਂ ਜੀ ਤੁਹਾਨੂੰ ਨਾਲ ਨਾਲ ਦੱਸ ਰਹੇ ਹਾਂ ਵੀ ਜਿੱਦਾਂ ਦਾ ਅਸੀਂ ਖਾਵਾਂਗੇ ਉਦਾਂ ਦਾ ਤੁਸੀਂ ਵੀ ਪਕਾ ਕੇ ਖਾ ਲਓ। ਔਰ ਗੋਸ਼ਤ ਭੁੰਨਿਆ ਗਿਆ ਤੇ ਹੁਣ ਉਹ 'ਚ ਲੂਣ ਪੈ ਰਿਹਾ। ਮੇਰੇ ਹਿਸਾਬ ਨਾਲ ਇਹ ਕੰਮ ਸੌਖਾ ਹੈ ਖਾਨ ਸਾਹਿਬ, जी ਇਹ ਕੰਮ ਸੌਖਾ ਹੈ ਆ ਜਿਹੜਾ ਤੁਸੀਂ ਕਰ ਰਹੇ ਹੋ। ਪੌੜਾ ਵਗੈਰਾ ਦੀ ਕੱਪੜਾ ਸਾਨੂੰ ਗਰਮ ਤੇ ਨਹੀਂ ਨਹੀਂ ਆਓ, नहीं, गर्म है लेकिन गर्म है गर्म। ਤੇ ਤੁਸੀਂ ਕਿਵੇਂ ਫੜਿਆ ਹੈ? ये ठंडा है। ਅੱਛਾ ਇੱਕ ਠੰਡਾ ਰਹਿੰਦਾ? हाँ जी, ये नहीं नहीं, एक ठंडा, इधर आग ज़्यादा लगता है, इधर कम लगता है। ਅੱਛਾ हाँ जी ये ठंडा। ਤੇ ਫਿਰ ਨਹੀਂ ਚੱਕਿਆ ਨਾ ਇਦਾਂ ਦੀ ਗੱਲ ਦੱਸ ਦਈਦੀ ਹੁੰਦੀ ਹੈ ਜੀ ਵੀ ਕਿਹੜਾ ਪਾਸਾ। ਡਾਲਿਆ। ਵਾਹ ਬਈ ਵਾਹ ਜੀ ਵਾਹ। ਉਧਰ 12 ਟਹਿਣੀ ਹੋਣ ਲੱਗੀ ਹੈ ਜੀ। ਆ ਟਮਾਟਰ ਪਵਾ ਲਈਏ ਫਿਰ ਜਾਂਦੇ ਉਧਰ। ਵਾਹ ਬਈ ਹੋਰ ਤਾਂ ਨਹੀਂ ਕੁਝ ਪਾਣਾ ਜੀ? डालना है, ये थोड़ा सा गल जाएगा ना तो फिर मिर्च डालेगा ऊपर से। ਆ ਇੱਕ ਮਿੰਟ ਪਵਾ ਲਓ ਜੀ, ਮਿਰਚਾਂ ਵੀ ਪਵਾ ਲਓ, ਫਿਰ ਸਾਰੀ ਗੱਲ ਪਹੁੰਚ ਜੂਗੀ ਨਾ। अभी अभी थोड़ा, अभी सब्र करना। ਅੱਛਾ ਅੱਛਾ, हाँ जी थोड़ा सब्र करना है। ਸਾਨੂੰ ਆਵਾਜ਼ ਮਾਰ हाँ जी हाँ जी। ਆ ਜਾਓ ਜੀ ਆਪਾਂ 12 ਟਹਿਣੀ ਵਾਲ ਚੱਲਦੇ ਆਂ।
ਇਹਨੂੰ ਇੱਕ ਪੋਣਾ ਤਾਂ ਲਿਆ ਕੇ ਦੇ ਕੋਈ ਕੱਪੜਾ ਫੜਨਾ ਔਖਾ ਹੋਇਆ ਹੈ ਪਤਾ ਵਾਹ ਬਈ ਵਾਹ। ਅੱਛਾ ਇਹ ਫੂਕ ਮਾਰ ਦੇ ਨਾ ਉੱਥੇ ਫੂਕ ਮਾਰ ਦੇ। ਮਾਰਨਾ ਫੂਕ ਮਾਰ ਦੇ ਯਾਰ। ਹਾਂ ਫੂਕ ਮਾਰ ਦੇ। ਠੀਕ ਇਧਰੋਂ ਖਲ ਮਾਰ ਦੇ ਫੂਕ। ਭੂਖ ਨਿਕਲ ਹੀ ਨਾ ਜਾਵੇ ਉਹ ਮਾਰੋ ਜੀ। ਉਹ ਥੱਕ ਗਿਆ ਮੈਂ ਜਿੰਨੀਆਂ ਗਾਇ ਮਾਰਨੀਆਂ ਮੈਂ ਫੂਕਾ ਮਾਰੋ ਮਾਰ ਦੇ ਯਾਰ ਖਲ ਦੇ ਮੈਨੂੰ ਭਾਵਾਂ ਦੇ। ਉਹ ਫੂਕ ਮਾਰੋ ਇੱਥੇ ਕੀ कोई मसला ਚਲੋ ਜੀ। ਅੱਛਾ ਕਿਹਦਾ ਮੈਚ ਆ ਜੀ? ਸੋਡੇ ਦੀ ਬੋਤਲ ਮਿਲੂਗੀ। ਅੱਛਾ ਇੱਥੇ ਮੈਂ ਇਹਦੇ ਤੇ ਬਹਿ ਕੇ ਨਾ ਇੱਥੇ ਬਹਿ ਕੇ ਵਾਰੀ ਚੱਲੂਗਾ ਆਪਦੀ। ਇੱਥੋਂ ਮੈਂ ਝੂਟਾ ਲੈ ਲਵਾਂ। बस ठीक हो गया ਹੁੱਕਾ ਚੱਕਿਓ ਜੀ। ਮੈਦਾਨ ਸੱਜ ਗਿਆ ਤੇ ਟੀਮਾਂ ਆ ਗਈਆਂ ਜੀ। ਗਰਾਊਂਡ ਵਾਇਆ ਗਿਆ ਤੇ ਮੁਕਾਬਲਾ ਪੈਣ ਲੱਗਿਆ 12 ਟਹਿਣੀ ਦਾ। ਨਮਨ ਆਪਾਂ ਨਹੀਂ ਖੇਡਣੀ? ਸੈਕੰਡ ਫਸਟ ਰਾਉਂਡ ਹੈ ਨਾ ਇਹ ਸੈਕੰਡ ਰਾਉਂਡ ਅੱਛਾ ਚਲੋ ਚਾਲੂ ਕਰੋ ਜੀ। ਉਹ ਤੇ ਗੋਟੀਆਂ ਨਹੀਂ ਲੱਭੀਆਂ ਤੈਨੂੰ ਦੱਸ। ਮਾੜੇ ਜੇ ਦੱਸ ਦੋ ਦੇਖਣ ਵਾਲਿਆਂ ਨੂੰ ਜਿਹਨਾਂ ਨੂੰ ਕਾਨੂੰਨ ਹੈ ਵੀ ਗੋਟੀਆਂ ਮਾਰਨੀਆਂ ਇੱਕ ਦੂਏ ਦੀਆਂ। ਜਿਹਦੀਆਂ ਬਹੁਤੀਆਂ ਮਰ ਗਈਆਂ ਤੇ ਉਹ ਬਸ ਆਪ ਮਰ ਗਿਆ, ਉਹ ਹਰ ਗਿਆ ਉਹ। ਕਾਨੂੰਨ ਇਹਦੇ ਚ ਇਹੋ ਜਿਹਾ ਵੀ ਜਿਹੜੀ ਗੋਟੀ ਨੂੰ ਹੱਥ ਲਾਣਾ ਉਹੀ ਚੱਲਣੀ ਆ, ਦੂਈ ਨਹੀਂ ਚੱਲਣੀ। ਆਹੋ ਚਾਚਾ ਬੂਟਾ ਦੱਸ ਦੇ ਬਈ। ਲਓ ਜੀ ਇਹਦਾ ਕਾਨੂੰਨ ਇਹ ਆ ਵੀ ਜਿਹੜੀ ਗੋਟੀ ਨੂੰ ਜਿੰਨੇ ਹੱਥ ਲਾ ਲੈਣਾ ਉਹਨੇ ਉਹੀ ਚੱਲਣੀ ਆ। ਦੁਬਾਰਾ ਇਹ ਨਹੀਂ ਵੀ ਨਹੀਂ ਜੀ ਮੈਂ ਭੁੱਲ ਗਿਆ, ਵੀ ਜੀ ਭੁੱਲਣ ਹੀ ਹੁੰਦਾ। ਜਿਹੜਾ ਬੰਦਾ ਭੁੱਲ ਗਿਆ ਦੁਬਾਰਾ ਦੂਈ ਗੋਟੀ ਨੂੰ ਹੱਥ ਨਹੀਂ ਲਾਣਾ। ਹਾਂ ਬਸ ਚਾਚਾ ਬੂਟਾ ਅੰਪਾਇਰ ਆ ਜੀ। ਲਾ ਲਿਆ ਤੇ ਉਹ ਫਾਉਲ ਹੋਣਾ ਫਿਰ ਦੁਬਾਰਾ। ਹਾਂ ਫਾਉਲ ਹੋਣਾ। ਜਿੱਦਾਂ ਹੀ ਉਹ ਫੀਫਾ ਵਰਲਡ ਕੱਪ ਮੁੱਕਿਆ ਨਾ ਉਦਾਂ ਹੀ 12 ਟਹਿਣੀ ਸ਼ੁਰੂ ਹੋ ਗਈ ਹੈ ਜੀ। ਮੁੱਕਿਆ ਹਜੇ ਚੱਲ ਰਿਹਾ? ਅੱਛਾ ਹਜੇ ਚੱਲ ਰਿਹਾ ਜੀ। ਚਲੋ ਮੇਰੇ ਕਹਿਣ ਨਾਲ ਕਿਹੜਾ ਮੁੱਕਣ ਲੱਗਿਆ। ਲਓ ਜੀ ਇੱਥੇ ਵੀ ਰਸ਼ ਪੈ ਗਿਆ ਜੀ। ਗਰਾਊਂਡ ਦੇਖਣ ਵਾਲੀ ਦੁਨੀਆ ਨਾਲ ਭਰਿਆ ਪਿਆ। ਮੰਜੀਆਂ ਡੱਠੀਆਂ ਕਿੱਥੇ ਤੱਕ ਲੋਕ ਬੈਠੇ ਆ ਜੀ। 12 ਟਹਿਣੀ ਦਾ ਟੂਰਨਾਮੈਂਟ ਹੈ ਜੀ। ਬਾਵਾ ਦੇਰ ਹੋ ਗਈ ਹਾਂ ਲਓ ਜੀ ਇੱਕ ਮਰ ਗਈ ਗੋਟੀ ਦੱਸ ਦੇ। ਹਾਂ ਇਹ ਜਾਮਣ ਦੀਆਂ ਗਿਟਕਾਂ ਰੱਖੀਆਂ। ਅੱਛਾ ਲਓ ਜੀ। ਨਹੀਂ ਤੂੰ ਗੋਟੀ ਮਾਰ ਕੇ ਦੂਈ ਚਾਲ ਨਹੀਂ ਚੱਲੀ? ਅੱਛਾ ਇੱਕੋ ਚਾਲ। ਉਹ ਇੱਕ ਬਾਦਸ਼ਾਹ ਖੇਡਦੇ ਹੁੰਦੇ ਸੀ ਉਹਨੂੰ ਕੀ ਸਾਦੇ ਰਾਣਾ ਸਾਹਿਬ? ਅੱਛਾ ਸ਼ਤਰੰਜ। ਮੂੰਹ ਤਾਂ ਇਹਨਾਂ ਨੇ ਬਾਦਸ਼ਾਹ ਵਾਲਾ ਹੀ ਬਣਾਇਆ ਹੈ ਦੋਵਾਂ ਨੇ। ਕਹਿੰਦਾ ਕਿੱਡੇ ਪੱਕੇ ਮੂੰਹ ਨਾਲ ਬੈਠੇ ਜੀ। ਇੰਨਾ ਟਾਈਮ ਲਾਓਗੇ ਤੇ ਹੱਥ ਲੱਗ ਗਿਆ। ਹਾਂ ਹੁਣ ਹੱਥ ਲੱਗ ਗਿਆ। ਹਾਂਜੀ ਚਾਚੇ ਬੂਟੇ ਨੇ ਕਾਨੂੰਨ ਦੱਸਿਆ ਨਹੀਂ ਅੱਗੇ। ਚਲੋ ਜੀ ਚਲੋ ਹੁਣ ਮਰਦੀ ਤੇ ਵੀ ਤਾੜੀਆਂ ਵਾਸਤੇ ਤੇਰਾ ਤੱਕ ਮੈਨੂੰ ਡਰੋੜਾ ਲਿਆ ਕੇ ਦੇ। ਭਾਈ ਦੋ ਮਰ ਗਈਆਂ। ਰੋੜਾ ਕੀ ਡਰੋੜਾ ਲਿਆ ਕੇ ਦੇ ਮੈਨੂੰ। ਦੋ ਮਰ ਗਈਆਂ ਨਾ ਇੱਕ ਚਾਲ 'ਚ। ਦੋ ਮਰ ਗਈਆਂ ਦੋ। ਹਾਂ ਇੱਕ ਚਾਲ 'ਚ ਦੋ ਮਾਰ ਦੱਸ ਤੇ ਦੇ ਯਾਰ। ਪੈ ਗਿਆ ਨਾ ਦੱਸ ਦੇ ਇੱਥੇ। ਹਾਂ ਇਹ ਦੇਖੋ ਮੈਂ ਦਿਖਾ ਦਾਂ। ਇੱਕ ਇੱਥੇ ਪਈ ਸੀ, ਇੱਕ ਇੱਥੇ ਸੀ, ਇੱਕ ਇੱਥੇ ਪਈ ਸੀ। ਇਹ ਜੀ ਹਾਂ ਚੱਕੋ ਬਚਾ ਕੇ ਦੇ ਆ ਦੋ ਮਰ ਗਏ। ਇਹ ਜ਼ਾਹਦ ਨੂੰ ਆ ਗੇਮ ਹਾਰ ਕੇ ਸਮਝ ਆਣੀ ਮੇਰੇ ਹਿਸਾਬ। ਪਿੱਪਲਾਂ ਵਾਲੀ ਰੜੀ 'ਚ ਜਾ ਕੇ 12 ਟਾਣ ਦੀ ਬਾਜ਼ੀ ਲਾ ਕੇ ਲੜ ਪੈਂਦੇ ਸਾਂ ਹਰਨ ਤੇ ਆ ਕੇ ਕਰਖਾਂ ਚੇਤਾ ਇਦਾਂ ਹੀ ਸੀ ਤੇ ਨਿੱਕਿਆਂ ਹੁੰਦਿਆਂ ਕੱਛੇ ਪਾ ਕੇ ਡੰਗਰਾਂ ਦੇ ਨਾਲ ਛੱਪੜੇ ਨਹਾ ਕੇ ਮਿੱਟੀ ਉੱਤੇ ਲਿਟਣਾ ਜਾ ਕੇ ਘਰ ਨੂੰ ਮੁੜਨਾ ਥੱਕ ਥਕਾ ਕੇ ਕਰਖਾਂ ਚੇਤਾ ਇਦਾਂ ਹੀ ਸੀ। ਵਾਹ ਅੱਛਾ ਇੱਥੋਂ ਪਤਾ ਲੱਗ ਜਾਂਦਾ ਬੰਦਾ ਕਿੰਨਾ ਕੁ ਦਿਮਾਗ ਦਾ ਮੋਟਾ ਤੇ ਕਿਦਾਂ। ਹੁਣ ਜਿਹੜੀਆਂ ਜ਼ਾਹਰ ਨੇ ਚਾਲਾਂ ਚੱਲੀਆਂ ਨੇਰਾ ਕਮਲਾਊ ਕੀਤਾ ਇਹਨੇ। ਉਹਨੇ ਪੈਰਾਂ ਫਸਾ ਲਿਆ ਨਾ। ਲੈ ਬਈ ਹੁਣ ਇੱਥੇ ਆ ਕੇ ਪਤਾ ਲੱਗਣਾ ਹੁਣ। ਹਾਂ ਅੱਛੀ ਦੱਸੋ। ਚੁੱਪ ਕਰ ਜਾਓ ਯਾਰ ਚੁੱਪ ਕਰੋ। ਇੱਥੇ ਹੀ ਪਤਾ ਲੱਗਦਾ ਪਤਾ ਲੱਗਦਾ। ਲੈ ਜਾ ਗੋਟੀ ਮਰਦੀ ਸੀ। ਉਹ ਦੋ ਮਰਦੀਆਂ ਸੀ। ਉਹ ਦੋ ਮਰਦੀਆਂ ਸੀ। ਸਾਨੂੰ ਤਾਂ ਬੋਲਣਾ ਨਹੀਂ ਬੋਲਣਾ ਨਹੀਂ ਆ ਭਾਈ ਜੀ ਚੱਲ ਬੋਲਣਾ ਨਹੀਂ ਆ। ਦੋ ਮਰਦੀਆਂ ਸੀ। ਤੈਨੂੰ ਦੱਸਿਆ ਨਹੀਂ ਏਦਾਂ ਪਤਾ ਲੱਗਦਾ ਬੰਦਾ ਮੋਟੇ ਦਿਮਾਗ ਦਾ ਜਾਂ ਬੰਦਾ ਦੇ ਵਿੱਚ ਕੁਝ ਹੈਗਾ। ਉਹ ਇੱਕ ਰਿਸਕ ਰਿਹਾ ਗੱਲ ਸੁਣ ਮੇਰੀ। ਹੁਣ ਕਹ ਰਿਹਾ ਰਿਸਕ ਹੈ ਹੀ ਨਹੀਂ। ਉਹ ਕਾਹਦਾ ਰਿਸਕ ਨਹੀਂ? ਤੈਨੂੰ ਮੈਂ ਕਿਹਾ ਨੈਲੇ ਤੇ ਦਲ ਆ। ਰਿਸਕ ਕਾਹਦਾ ਤੂੰ ਭੁੱਲ ਗਿਆ? ਤੂੰ ਵੀ ਐਡੀ ਕੋਈ ਸਿਆਣਪਤ ਨਹੀਂ ਕੀਤੀ। ਮੈਂ ਲੈਂਦਾ ਹੀ ਆ ਇੱਦੀ ਯਾਰ ਚੱਲੀ ਜਾ ਜਲਦੀ ਲੈ। ਇੰਨਾ ਚੱਲ ਰਿਹਾ ਆਪਾਂ ਦਿਖਾ ਦਈਏ। ਹਾਂਜੀ ਆਜੋ ਜੀ ਦਿਖਾ ਦਈਏ ਵੀ ਕਿੱਥੇ ਗੱਲ ਪਹੁੰਚ ਗਈ। ਅਸੀਂ ਆਏ ਜੀ ਹੈ ਬੇਈਮਾਨੀ ਨਾ ਕਰਿਓ। ਹਾਂਜੀ ਖਾਨ ਸਾਹਿਬ ਕੀ ਪਾਤਾ ਸਾਡੇ ਮਗਰੋਂ? ये लाल मिर्च और अदरक हरी मिर्च। हाँ जी हरी मिर्च। ਅੱਛਾ ਮੈਂ ਕਿਹਾ ਇਹਨੂੰ ਲਾਲ ਕਹਿੰਦੇ ਤੁਸੀਂ, ਇਹ ਹਰੀ ਹੈ ਜੀ। बस हम तो लाल बोलते हैं।
ਅੱਛਾ ਨਹੀਂ ਉਹ ਕਹਿੰਦੇ ਅਸੀਂ ਇਹਨੂੰ ਲਾਲ ਬੋਲਦੇ ਹਾਂ। ਕਿਹਨੂੰ ਲਾਲ ਬੋਲਦੇ? ਤੁਹਾਡੀ ਜੋ ਥੋੜਾ ਜੀ ਕਰਦਾ ਤੁਸੀਂ ਬੋਲੀ ਜਾਂਦੇ ਆਹੋ ਇਹ ਤਾਂ ਪਤਾ ਲੱਗ ਰਿਹਾ ਅੰਨੇ ਨੂੰ ਵੀ ਇਹ ਹਰੀ ਹੈ ਇਹ। ਚਲੋ ਪਾ ਦਿਓ ਜੀ ਡਾਲੋ। ਵਾਹ ਬਈ ਵਾਹ, ਖੁਸ਼ਬੂ ਐਡੀ ਸਵਾਦੀ ਆ ਰਹੀ ਹੈ ਜੀ, ਤੁਹਾਨੂੰ ਕੀ ਦਸੀਏ ਅਸੀਂ। ਜਦੋਂ ਪੱਕੂਗਾ ਫਿਰ ਤਾਂ ਕਿਆ ਹੀ ਬਾਤ। ਇਹ ਜੀ ਉਹਦੇ ਨਾਟਕਾਂ ਵੇਲੇ ਕਦੋਂ ਤੱਕ ਹੁਣ ਕੱਸ ਦੇਣੇ? बस अभी 3-4 मिनट बाद। ਅੱਛਾ ਅੱਛਾ। हाँ जी 3 मिनट। ਤੇ ਤੁਸੀਂ ਨਾ ਜੀ ਸ਼ੋਰਾ ਕਰਨਾ ਵਾਵਾ, ਜਿਵੇਂ ਤੁਹਾਡੀ ਜ਼ੁਬਾਨ 'ਚ ਕਹਿੰਦੇ ਨਾ ਸ਼ਦੀਦ ਸ਼ੋਰਾ। ठीक हो। ਹਾਂ ਇਦਾਂ ਸ਼ਦੀਦ ਸ਼ੋਰਾ ਹੋਵੇ ਵੀ ਵਿੱਚ ਡੁਬਕੀ ਮਾਰਨੀ ਪਵੇ ਬੋਟੀ ਲੱਭਣ ਨੂੰ। ठीक हो। ਬੰਦੇ ਖਾ ਦੇਸੀ ਦਾ ਸ਼ੋਰੇ ਨਾਲ ਸਵਾਦ ਆ। ਛੋਰੇ ਨਾ ਹਾਂ ਦੇਸੀ ਸ਼ੋਰੇ ਨਾਲ। ਉਹ ਹੁਣ ਪਤਾ ਕੀ ਕਹਿ ਰਿਹਾ ਜੀ, ਹਾਂਜੀ ਖਾਨ ਸਾਹਿਬ ਕਹਿ ਰਹੇ ਨੇ ਵੀ ਇਹਦੇ ਵਿੱਚ ਮੈਂ ਠੰਡਾ ਪਾਣੀ ਨਹੀਂ ਪਾਣਾ। ਅੱਛਾ ਨਹੀਂ, ਉਹ ਕਹਿ ਰਿਹਾ ਵੀ ਅਲੱਗਾ ਪਾਣੀ ਥੋੜਾ ਜਿਹਾ ਗਰਮ ਕਰਕੇ ਨਾ, ਉਹ ਗਰਮ ਪਾਣੀ ਇਹਦੇ ਵਿੱਚ ਪਾਣਾ, ਠੰਡਾ ਪਾਣੀ ਇਹਦੇ 'ਚ ਨਹੀਂ ਪਾਣਾ ਮੈਂ। ਇਹ ਨਵੀਂ ਟੈਕਨੀਕ ਆ, ਨਵੀਂ ਗੱਲ सिर्फ ਇਹ ਦੱਸੋ ਜੀ ਇਹਦਾ ਕੀ ਮਸਲਾ ਜੀ? ये अगर ठंडा इसमें डालेंगे तो फिर क्या होता वो है? कच्चा होता है ना पानी, हाँ फिर गोश्त का मजा नहीं। ਅੱਛਾ हाँ जी हाँ जी। ਨਹੀਂ ਅੱਜ ਇਹਦੇ ਵਿੱਚ ਹਰਸ਼ ਆਪਾਂ ਪਾਈ ਆ, ਹਾਂਜੀ। ਇਹ ਇਸ ਟਾਈਮ ਤੱਤੀ ਅੱਗ ਵਰਗੀ ਹੈ। जी जी। ਇਹ ਚ ਆਪਾਂ ਹੁਣ ਬਰਫ਼ ਵਾਲਾ ਪਾਈ ਉਹ ਵੀ ਤੱਤਾ ਹੀ ਹੋਣਾ ਜਾ ਕੇ। वो सही है लेकिन इसका मजा ज़्यादा होता है। ਅੱਛਾ ਜੀ ਨਹੀਂ ਅਸੀਂ ਉਂਝ ਪੁੱਛ ਰਹੇ ਹਾਂ ਜੀ, ਕਰਨੀ ਤੁਸੀਂ ਆਪਣੀ ਮਰਜ਼ੀ हाँ ਹੈ। जी हाँ जी। ਕਰਨੀ ਤੁਸੀਂ ਆਪਣੀ ਮਰਜ਼ੀ ਹੈ, ਜਿੱਦਾਂ ਤੁਸੀਂ ਕਹਿਣਾ ਉਦਾਂ ਹੋ ਜਾਊਗਾ। ਪਾਣੀ ਤੱਤਾ ਹੁਣ ਇੱਥੇ ਵੱਖਰੇ ਤੱਤਾ ਕਰੀਏ ਪਾਣੀ? नहीं नहीं बस गैस में 2-3 मिनट लग जाए। अच्छा इसको नीचे तार लेगा हाँ ना, जी, इसको पानी नीचे गर्म उतार- कर लेगा, अच्छा तो जी। इसको ऊपर ला के फिर इसमें पानी डाल देगा। ਅੱਛਾ जी। ਹਾਂ ਠੀਕ ਹੈ हाँ ਚਲੋ ठीक हो गया जी। ਤੱਤਾ ਪਾਣੀ ਪਾਊਗਾ ਜੀ। हाँ जी ਆ ਗੱਲ ਚੇਤੇ ਰੱਖਿਓ ਜੀ, ਸ਼ੋਰਾ ਬਣਾਉਣ ਵਾਸਤੇ ਭੁੰਨ ਕੇ ਤੇ ਪਾਣੀ ਠੰਡਾ ਨਹੀਂ ਪਾਣਾ। ਗੱਲ ਨੁਕਤੇ ਦੀ ਵਿੱਚੋਂ ਇਹ ਨਿਕਲੀ ਹੈ। हाँ जी ਅਸੀਂ ਸਾਰੀ ਉਮਰ ਹਾਂਡੀਆਂ 'ਚ ਪਾਣੀ ਇਦਾਂ ਠੰਡਾ ਹੀ ਪਾਉਂਦੇ ਹਾਂ ਨਲਕੇ ਤੋਂ ਗੇੜ ਕੇ ਪਾ ਦਈਦਾ ਸੀ, ਪਤਾ ਨਹੀਂ। ਪਰ ਆ ਨਵੀਂ ਗੱਲ ਹੈ, ਪਾਣੀ ਤੱਤਾ ਕਰਕੇ ਕਹਿੰਦਾ ਜੀ ਉਹ ਪਾਣੀ ਕੱਚਾ ਗਿਣਿਆ ਜਾਂਦਾ। हाँ गरम पावांगे ਉਹਦਾ ਕਹਿੰਦਾ ਮਜ਼ਾ ਜ਼ਿਆਦਾ ਜ਼ਰਾ ਤਾਂ। ਹਾਂ ਚਲੋ ਰਾਣਾ ਸਾਹਿਬ ਨਾਲ ਮੈਂ ਇੱਕ ਦੋ ਗੱਲ ਕਰਨੀ ਹੈ। ਮੈਂ ਸਿਰਫ ਟੂਰਨਾਮੈਂਟ ਦਿਖਾ ਦਵਾਂ ਵੀ ਕਿੱਥੇ ਪਹੁੰਚਿਆ ਜੀ। ਇਹ ਤਾਂ ਉੱਥੇ ਤੇ ਉੱਥੇ ਲੱਗਦੇ ਇਹ ਦੁਬਾਰਾ ਖੇਡਣ ਲੱਗ ਗਏ? ਨਹੀਂ 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 4 ਰਹਿ ਹਾਂਜੀ ਉਹਦੀਆਂ ਵਾਲੇ ਪਈਆਂ 6। ਮਸਾਲਾ ਕੋਈ ਆ ਗਿਆ, ਮਸਾਲਾ ਦਿਖਾਓ। ਪਾ ਦਿਓ ਜੀ, ਤੁਹਾਡੇ ਤੇ ਤਵਾਰ ਆ, ਸਾਨੂੰ ਪਾ ਦਿਓ। ਇਹ ਹੈ ਕੀ ਹੈ? ये मसाला है। ਨਹੀਂ ਹੈ ਕੀ ਸ਼ੈ? मसाला ये सेफ मसाला है भैया। ਨਹੀਂ ਮਸਾਲਾ ਤਾਂ ਆਪਾਂ ਹਰਸ਼ਾਂ ਨੂੰ ਕਹਿੰਦੇ ਆ ਵੀ ਕਾਲੀ ਮਿਰਚ ਆ। नहीं 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 नहीं, सिर्फ खालिश मसाला ही। ਗਰਮ ਮਸਾਲਾ नहीं गरम भी नहीं है, सिर्फ मसाला ही जी। ਠੰਡਾ ਹੀ ਹੈ ਜੀ, ਹੈ ਤਾਂ ਉਹ हाँ ਵੀ। जी हाँ जी। ਚਲੋ ਠੀਕ ਹੈ ਜੀ। ਇਹਨਾਂ ਦਾ ਕੋਈ ਬਣਿਆ ਹੋਇਆ ਮਸਾਲਾ ਜੀ ਇਹ ਕੀ ਵਿੱਚ ਇਹਦੇ इसमें ਰਲਿਆ? जी हर चीज़ मिक्स है, गरम मसाला भी है, सुरख भी है। ਅੱਛਾ हाँ जी हाँ जी। ਇਹ ਮਸਾਲੇ ਦਾ ਦੱਸ ਦਿਓ ਜੀ, ਪਿਸ਼ੌਰੋਂ ਆਇਆ? हाँ जी पेशावर से आए। ਅਸਲ ਆ ਮਸਾਲੇ ਦਾ ਵੀ ਕਮਾਲ ਹੈ ਜੀ। उधर से बना हुआ है भैया। ਹਾਂ ਉੱਥੇ ਕਹਿੰਦੇ ਸ਼ਾਇਦ ਚੰਗੀ ਲੱਭਦੀ। ਠੀਕ ਆ ਵਾਹ ਬਈ ਵਾਹ। ਤੇ ਇਹਦਾ ਕੋਈ ਪਤਾ ਲੱਗਦਾ ਵੀ ਕਿੰਨੇ ਚਮਚੇ ਪੈਣਾ ਇਹਦੇ ਵਿੱਚ? बस हमको पता चलता है, हम इसी तरह डालते हैं, अंदाज़ा नाल जाता। ਉਹ ਜਿਹੜੀ ਗੱਲ ਪੁੱਛਦੇ ਹੋ ਕਹਿੰਦਾ ਅਸੀਂ ਇਸ ਤਰ੍ਹਾਂ ਕਰਦੇ। लोग चम्मच में डालते हैं, हम अंदाज़ा। ਨਹੀਂ ਮੈਂ ਕਿਹਾ ਜੀ ਫਿਰ ਉਹ ਦੱਸਣ ਵਾਸਤੇ ਤਾਂ ਪਤਾ ਹੋਵੇ ਨਾ ਵੀ ਕਿਲੋ ਗੋਸ਼ੇ 'ਚ ਇੰਨੇ ਚਮਚੇ ਪੈਣੇ ਤੇ ਦੂਸਰੇ 'ਚ ਇੰਨੇ। केलों को दो चम्मच सही है। 2 ਚਮਚੇ। हाँ जी हाँ जी। ਤੇ ਇਹ ਜੇ ਲੈਣਾ ਹੋਵੇ ਆਹ ਵਾਲਾ ਮਸਾਲਾ ਜਿਹੜਾ ਤੁਸੀਂ ਇਸ ਟਾਈਮ ਪਾਇਆ, हाँ जी। ਇਹ ਸਾਡੇ ਤਾਂ ਇੱਥੋਂ ਨਹੀਂ ਲੱਭਣਾ, इधर नहीं लगता है ना, ਪਸ਼ਾਵਰ ਜਾਣਾ। पेशावर। हाँ ਤੁਸੀਂ ਉਂਝ ਹੀ ਪਕਾ ਕੇ ਖਾ ਲਓ ਜਿਵੇਂ ਅੱਗੇ ਪਕਾ ਰਹੇ ਆ। ਹੁਣ ਪਸ਼ੌਰ ਮਸਾਲਾ ਲੈਣ ਕਿਹੜਾ ਜਾਵੇ। ਚਲੋ ਜੀ ਠੀਕ ਆ ਜੀ। ਕੀ ਬਣ ਰਿਹਾ? ਕੰਮ ਨੇੜੇ ਆ ਜੀ, ਹਾਂਜੀ ਕੰਮ ਨੇੜੇ ਲੱਗ ਗਿਆ। 4 ਗੋਟੀਆਂ ਰਹਿ ਗਈਆਂ 10 ਦੀਆਂ ਤੇ ਖਾਲਦ ਦੀਆਂ ਰਹਿ ਗਈਆਂ 7। ਹਾਂ ਜੀ 8 ਤੇ ਹਾਂ ਇਹ ਜਦੋਂ ਗੋਟੀਆਂ ਵਿੱਚੋਂ 2-2 4 ਮਰ ਜਾਂਦੀਆਂ ਨਾ ਜੀ, ਫਿਰ ਗਰਾਊਂਡ ਹੋ ਜਾਂਦਾ ਵਿਹਲਾ ਤੇ ਉਹ ਫਿਰ ਖੇਡ ਲੰਬੀ ਹੋ ਜਾਂਦੀ ਹੈ। ਹੋਏ ਨੈਲੇ ਤੇ ਦਰਲਾ ਚੁੱਪ ਕਰੀ ਨਹਿਲੇ ਚਾਚਾ, ਤੋਂ ਵੀ ਚੁੱਪ ਬਾਹਰ ਆ। ਚੁੱਪ 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 ਜਾ ਤੁਹਾਡਾ ਭਲਾ ਹੋਵੇ ਜਾ। ਚੁੱਪ ਕਰੀ। ਜਾ ਖਟਿਓ ਗੋਸ਼ਤ, ਜਾ ਖਟਿਓ ਗੋਸ਼ਤ, ਹੁਣ ਪੱਖਾ ਹੀ ਜਾ ਖਟਿਆ ਗੋਸ਼ਤ। ਚਾਲ ਵਾਪਸ ਨਹੀਂ ਹੁੰਦੀ ਜਿਹੜੀ ਚੱਲ ਵੇ ਬੰਦਾ। ਉਹ ਨਹੀਂ ਵਾਪਸ ਨਹੀਂ ਹੋਣੀ। ਤਾਂ ਹੀ ਤਾਂ ਕਹਿੰਦੇ ਆ ਵੀ ਸੋਚ ਸਮਝ ਕੇ ਜ਼ਿੰਦਗੀ ਦੀ ਵੀ ਕੋਈ ਚਾਲ ਚੱਲਣੀ ਹੋਵੇ ਨਾ ਤਾਂ ਸੋਚ ਸਮਝ ਕੇ ਚੱਲਣੀ ਚਾਹੀਦੀ ਹੈ। ਜੋ ਬੋਲ ਜ਼ੁਬਾਨੋਂ ਨਿਕਲ ਗਿਆ ਆ ਵੀ ਜਾਂਦੀ, ਸੋ ਤੀਰ ਕਮਾਨੋਂ ਨਿਕਲ ਗਿਆ। ਮੈਂ ਘਰ ਦੀ ਅੱਗ ਇਹ ਤਾਂ ਰੜਾ ਨਿਕਲ ਗਿਆ ਇਹਦਾ ਜਾ। ਰੋਸ਼ਨਦਾਨੋਂ ਸੁਰਾ ਸਾਹਿਬ ਇਹ ਚਾਲ ਹੀ ਆਪਾਂ ਐਸੀ ਚਲਦੀ ਰੜੀ ਨਿਕਲ ਗਈ ਇਹਦੀ ਜਾ।
ਆਈ ਮੈਂ ਕਹ ਰਿਹਾ ਰੱਬੋ ਸੂਤ ਆ ਰੱਬੋ ਹੀ ਸੂਝ ਆਈ ਆ, ਹੋਰ ਰੱਬੋ ਹੀ ਹੁੰਦੀ ਆ, ਹੋਰ ਕੀ ਹੁੰਦਾ। ਤੇਰਾ ਆ ਗਿਆ ਹਾਂ ਜੀ। ਚਲੋ ਲੱਗ ਜਾਂਦਾ ਪਤਾ। ਐਸਾ ਸੂਤ ਆਇਆ ਵੀ ਛੱਡ ਗੱਲਾਂ ਦੇ, ਜਾਂ 3 ਆ ਜਾਂ 4 ਆ। ਉਮੀਦ ਤਾਂ ਮੈਨੂੰ ਤੇਰੇ ਤੇ ਕੋਈ ਨਹੀਂ ਸੀ। ਬਸ ਲਓ ਜੀ ਤੁਸੀਂ ਮਾਰੋ 4। ਵਾਹ 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 ਵਾਹ, ਉਹ ਨਾ 3 ਮਾਰ ਰਹੀਆਂ ਸੀਗੀਆਂ ਤੇ ਉਹ ਵੇਖ ਲਾ 2 ਬਚਾ ਗਿਆ। 4 ਮਾਰਨੀਆਂ ਸੀ, 5 ਮਾਰਨੀਆਂ ਸੀ ਸਰੋਇਆ ਸਾਹਿਬ, 5 ਮਾਰਨੀਆਂ ਲੇਕਿਨ ਉਹ ਸੀ। ਚਾਲ ਬਚਾ। ਲੇਕਿਨ ਆਊਟਸੋਰਸ ਹੋਇਆ ਇਹ ਜਿਹੜਾ ਮਾਈਂਡ ਆਊਟਸੋਰਸ। ਲਓ ਜੀ ਨਹੀਂ, 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 ਕੋਈ ਬੰਦਾ ਨਹੀਂ ਬੋਲਿਆ, ਅਸੀਂ ਦੇਖ ਰਹੇ ਹਾਂ ਖੜੇ। ਚਲੋ ਜੀ ਚਲੋ, ਇੰਨਾ ਟਾਈਮ ਨਹੀਂ ਚਲੋ ਹੁਣ ਮਾਰ ਜਾਂ ਉਧਰਲੀ ਮਾਰ ਆਓ ਮਾਰ। ਜ਼ਾਹਦ ਨੇ ਇਜਾਜ਼ਤ ਦਈਆ ਕਰ ਦੱਸ ਦੇ ਚੱਲ ਭਾਈ ਹੁਣ ਜ਼ਾਹਦ ਦੀ ਬਚਾਓ ਜਾ ਜਿਹੜੀ ਇੱਕ ਮਰਜ਼ੀ ਉਹ ਨਹੀਂ ਮੈਂ ਪਾਗਲ ਆ ਉਹ ਮਾਰਨਾ ਛੱਡ ਤੂੰ ਮੇਰੀ ਧੋਤੀ ਫੜ ਕੇ ਮੇਰੇ ਚੱਲ ਵੇ ਭਾਈ ਕੋ ਮੁੱਕੀ ਨਹੀਂ ਹਜੇ ਗੱਲ। ਇਹ ਨਹੀਂ ਤੂੰ ਇਹੋ ਹੀ ਚੱਲਦੇ ਐ ਨੂੰ ਮਾਰ ਲਾ ਕੋਈ ਹਾਲ ਨਹੀਂ, ਕੋਈ ਹਾਲ ਨਹੀਂ। ਉਹ ਜ਼ਾਹਦ ਦਾ ਦਿਮਾਗ ਹੀ ਹੈ ਨਹੀਂ, ਪਤਾ ਨਹੀਂ ਕੀ ਕਰਦਾ। ਇਹ ਖੇਡ ਦਿਮਾਗ ਵਾਲੀ। ਅੱਛਾ ਚਲੋ ਚੁੱਪ ਕਰੋ ਜੀ। ਇਸ ਖੇਡ ਦੇ ਪੁੱਛਣਾ ਵੀ ਇਹ ਖੇਡ ਨੂੰ ਰਾਣਾ ਸਾਹਿਬ ਕਿੱਦਾਂ ਦੇਖਦੇ ਆ, ਕੀ ਦਾਸਤਾਨ ਆ ਤੁਹਾਡੇ ਕੋਲ? ਇਹ ਅਸਲ 'ਚ ਅੱਜ ਤੋਂ 40-50 ਸਾਲ ਪਹਿਲੇ ਨਾ 10 ਕੁ ਵਜੇ ਤੱਕ ਜਦੋਂ ਜ਼ਿਮੀਂਦਾਰ ਆਪਣਾ ਕੰਮਕਾਰ ਕਰ ਲੈਂਦੇ ਸੀ ਨਾ, ਹਾਂਜੀ ਤੇ ਉਸ ਤੋਂ ਬਾਅਦ 2-3 ਵਜੇ ਤੱਕ ਧੁੱਪੇ ਕੰਮ ਤਾਂ ਨਹੀਂ ਹੋ ਸਕਦਾ ਸੀ। ਹਾਂਜੀ ਉਹ ਫਿਰ ਇਸ ਤਰ੍ਹਾਂ ਹੀ ਕਿ ਸਾਡੇ ਤਾਂ ਉੱਥੇ ਪਿੰਡ 2-3 ਬੋਰਡ ਹੁੰਦੇ ਸੀ ਤੇ ਨਾਲ ਪਾਣੀ ਦੇ ਤਲਾਸ਼ ਸੀ, ਉਹਨੂੰ ਤਕੀਆ ਕਹਿੰਦੇ ਸੀ। ਉੱਥੇ ਬੋੜਾਂ ਥੱਲੇ ਨਾ ਬਹੁਤ ਸਾਰੇ ਬੰਦੇ ਜਿਹੜੇ ਆ ਨਾ ਇਹ ਖੱਡੀ ਖੱਡਾ 12 ਟਹਿਣੀ ਹੈ ਤੇ ਤਾਸ਼ ਵੀ ਖੇਲਦੇ ਸੀ। ਇਹ 12 ਟਹਿਣੀ ਜਿਹੜੀ ਹੈ ਨਾ ਬਾਜ਼ਾਰ ਜਿਹੜਾ ਖੱਡੀ ਖੱਡਾ ਵਾ ਨਾ ਉਹ ਹੈਗਾ ਵਾ ਉਹਦੇ ਤੇ ਸਿੱਟਣ ਤੇ ਗੋਟੀਆਂ ਤੇ ਜਾਂ ਦੂਸਰੇ, ਲੇਕਿਨ ਇਹ ਦਿਮਾਗ ਦਾ ਗੇਮ ਆ 12 ਟਹਿਣੀ ਜਿਹੜੀ ਹੈ ਨਾ। ਇਹਦੇ 'ਚੋਂ ਬੰਦੇ ਨੂੰ ਇਹ ਹੁੰਦਾ ਕਿ ਮੈਂ ਕਿਹੜੀ ਚਾਲ ਚੱਲਣੀ ਆ, ਅਗਲੇ ਬੰਦੇ ਨੇ ਕਿਹੜੀ ਚਾਲ ਚੱਲਣੀ ਆ। ਜਿਸ ਤਰ੍ਹਾਂ ਤਾਸ਼ ਦੀ ਸੀਪ ਆ ਨਾ ਜਿਹੜੀ, ਉਹਦੇ 'ਚ ਦਿਮਾਗ ਬੜਾ ਇਸਤੇਮਾਲ ਹੁੰਦਾ ਵਾ। ਇਸ ਤਰ੍ਹਾਂ 12 ਟਹਿਣੀ ਜਿਹੜੀ ਹੈ ਨਾ ਇਹਦੇ 'ਚ ਦਿਮਾਗ ਬੜਾ ਇਸਤੇਮਾਲ ਹੁੰਦਾ ਵੀ ਅਗਲੇ ਬੰਦੇ ਦਾ ਰਾਹ ਕਿਸ ਤਰ੍ਹਾਂ ਜਿਹੜਾ ਨਾ ਬੰਦ ਕਰਨਾ ਵਾ ਹੈਂ। ਹਾਂਜੀ ਤੇ ਫਿਰ ਬਿਲਕੁਲ ਕਾਰਨਰ ਉਹਨੂੰ ਕਰਨਾ। ਫਿਰ ਕਈ ਵਾਰੀ ਜਿਹੜੇ ਚੰਗੇ ਪਲੇਅਰ ਹੁੰਦੇ ਆ ਨਾ ਉਹ 10-10 15-15 ਮਿੰਟ ਇੱਕ ਚਾਲ ਤੇ ਨਾ ਲੈ ਲੈਂਦੇ ਆ ਹੈਂ। ਉਹ ਦੇਖਦੇ ਆ ਵੀ ਇਹ ਬੰਦੇ ਨੂੰ ਨਾ ਕਾਰਨਰ ਕਿਸ ਤਰ੍ਹਾਂ, ਯਾਨੀ ਕਿ ਜਿਸ ਤਰ੍ਹਾਂ ਫੌਜਾਂ ਨਹੀਂ ਲੜਦੀਆਂ ਹੈ ਵੀ ਫੌਜ ਨੂੰ ਇੱਕ ਨੁੱਕਰ 'ਚ ਕਿਸ ਤਰ੍ਹਾਂ ਯਾਨੀ ਕਿ ਕਾਰਨਰ ਕਰਨਾ ਵਾ ਤੇ ਉੱਥੇ ਬੰਦ ਕਰਨਾ ਵਾ। ਤਾਂ ਹੀ ਬਾਦਸ਼ਾਹ ਖੇਡਦੇ ਹਾਂ, ਤੇ ਸ਼ਤਰੰਜ ਜਿਹੜੀ ਹੈ ਨਾ ਉਹ ਬਾਦਸ਼ਾਹਾਂ ਦੀ ਗੇਮ ਹੈ। ਸ਼ਤਰੰਜ 'ਚ ਗੋਟੀਆਂ ਹੁੰਦੀਆਂ ਵਾ 64 ਖਾਨੇ ਹੁੰਦੇ ਆ ਹੈਂ। ਉਹਦੇ 'ਚ ਟਾਈਮ ਬਹੁਤ ਜ਼ਿਆਦਾ ਲੱਗਦਾ। ਉਹਦੇ 'ਚ ਤਾਂ ਤੁਹਾਨੂੰ ਰੱਖਣਾ ਪੈਂਦਾ ਵਾ ਜ਼ਹਨ 'ਚ ਕਿ ਆ ਤੁਹਾਡਾ ਬਾਦਸ਼ਾਹ ਵਾ, ਆ ਵਜ਼ੀਰ ਆ ਤੁਹਾਡੇ ਯਾਨੀ ਕਿ ਹਾਥੀ ਆ ਪਿਆਦੇ ਆ ਹੈਂ। ਉਹਦੇ 'ਚੋਂ ਫਿਰ ਹਰ ਉਹਦੇ 'ਚ ਯਾਨੀ ਕਿ ਆਪਣਾ ਵੀ ਇੰਨੀ ਚਾਲ ਚੱਲ ਸਕਦਾ, ਇੰਨੇ ਖਾਨੇ ਪਿਆਦੇ ਨੇ ਚੱਲਣੇ ਆ, ਇੰਨੇ ਯਾਨੀ ਕਿ ਜਿਹੜੇ ਨਾ ਬਾਦਸ਼ਾਹ ਨੇ ਚੱਲਣੇ ਆ ਹੈਂ। ਉਹਦਾ ਅਲੱਗ ਇਹਦੇ 'ਚ ਜਿਹੜਾ ਵਾ ਨਾ ਇਹਦੇ 'ਚ ਤੁਸੀਂ ਹੁੰਦਾ ਕਿ ਉਹ ਇੱਕੋ ਹੀ ਹਿਸਾਬ ਸਿਰ ਜਿਹੜਾ ਨਾ ਚੱਲ ਸਕਦੀਆਂ। ਤੇ ਉਸ ਦੌਰ ਦੇ ਹਿਸਾਬ ਵਿੱਚ ਤਾਂ ਇਹ ਹੈ ਕਿ ਲੋਕਾਂ ਕੋਲ ਦੁਪਹਿਰੇ ਕੰਮ ਕਰਨ ਨੂੰ ਕੁਝ ਨਹੀਂ ਹੁੰਦਾ ਸੀ ਹੈ ਤੇ ਆਪਣਾ ਟਾਈਮ ਕਿਸੇ ਤਰ੍ਹਾਂ ਨਾ ਟਾਈਮ ਟਪਾਉਣਾ ਵਾ ਹੈ। ਉਹ ਕੁਝ ਲੋਕੀ ਤਾਸ਼ ਖੇਡਦੇ ਸੀ, ਕੋਈ ਖੱਡੀ ਖੱਡਾ ਖੇਡਦੇ ਸੀ, ਕੁਝ 12 ਟਹਿਣੀ, ਇੱਕ ਛੀਂ ਬੱਕਰੀ ਹੁੰਦਾ ਸੀ ਇਸ ਤਰ੍ਹਾਂ ਹੀ ਮਿਲੇ। ਉਹਦੇ 'ਚ ਹੁੰਦਾ ਸੀ ਕੋਈ ਚੱਕਰ ਜਿਹਾ ਹੁੰਦਾ ਸੀ, ਉਹ ਕਈ ਵਾਰੀ ਇੱਕੋ ਚਾਲ ਤੋਂ ਬਾਅਦ ਜੋ ਸਾਰੀਆਂ ਗੋਟੀਆਂ ਮਰ ਜਾਂਦੀਆਂ ਸੀ ਹੈ। ਤੇ ਇਸ ਤਰ੍ਹਾਂ ਦੀਆਂ, ਲੇਕਿਨ ਅੱਜ ਕੱਲ੍ਹ ਦੇ ਦੌਰ 'ਚ ਤਾਂ ਜਿਹੜਾ ਵਾ ਨਾ ਉਹ ਇੰਨਾ ਕਿ ਨਾ ਕਿਸੇ ਕੋਲ ਟਾਈਮ ਆ ਤੇ ਫਿਰ ਨਾ ਉਸ ਤਰ੍ਹਾਂ ਦਾ ਮਾਹੌਲ ਆ। ਹੁਣ ਪੱਖੇ ਹੈਗੇ ਆ, ਪਹਿਲੋਂ ਤਾਂ ਇਹ ਸੀ ਨਾ ਕਿ ਬਿਜਲੀ ਕੋਈ ਨਹੀਂ ਹੁੰਦੀ ਸੀ। ਉਹ ਸਿਰਫ ਪਿੰਡ 'ਚ 2-4 ਜਗ੍ਹਾ ਹੀ ਹੁੰਦੀਆਂ ਸੀ ਜਿੱਥੇ ਕਿ ਛਾਂ ਛੂੰ ਹੁੰਦੀ ਸੀ, ਉੱਥੇ ਲੋਕੀ ਬਹਿ ਜਾਂਦੇ ਸੀ, ਆਪਣਾ ਟਾਈਮ ਟਪਾਉਂਦੇ ਸੀ। 3 ਵਜੇ ਫਿਰ ਦੁਬਾਰਾ ਮੁਰੱਬੇ ਨੂੰ ਕੰਮ ਕਰ ਲਈ ਜਾਣਾ। ਰਾਣਾ ਸਾਹਿਬ ਦੀਆਂ ਸਿਆਣੀਆਂ ਗੱਲਾਂ ਸੁਣੀਆਂ ਜੀ। ਉਧਰੋਂ ਕੰਮ ਵੀ ਨੇੜੇ ਲੱਗ ਗਿਆ, ਤੁਹਾਨੂੰ ਵਿਖਾ ਦਈਏ ਜੀ। ਤੇ ਦੇਖੋ ਵੀ ਮੁੰਡੇ ਨੇ ਪਾਣੀ ਵੱਖਰੇ ਤੱਤਾ ਕਰ ਲਿਆ ਜੀ। ਹਾਂਜੀ ਅੱਛਾ ਪਾਣੀ ਤੱਤਾ ਕਰ ਲਿਆ ਜੀ। ਤੱਤਾ ਪਾਣੀ ਪਾਇਆ ਜੀ। ਤੇ ਇਹ ਹੁਣ ਇਸ ਟਾਈਮ ਗਲ ਗਿਆ ਜਾਂ ਅਜੇ ਗਲਣਾ ਹੈ? गढ़ना है अभी नहीं। ਅੱਛਾ ਇਹ 10 ਮਿੰਟ ਜਿਹੜੇ ਤੁਸੀਂ ਉਹ ਹੁਣ ਸ਼ੁਰੂ ਹੋਣੇ? ये देखो जी छोरा इतना काफी है या और करना है, देख लो अभी। ਠੀਕ ਆ ਬਸ। ਸਾਡੇ ਨਾਲ ਤਾਂ ਪੰਜਾਬੀ ਬੋਲ ਲਾ। हाँ जी थोड़ा जिहा ਵਧਾ ਲਓ हाँ भाई छोरा बड़ा इन्ना कि और करना पानी और पाना तो देख लो छोरा ਇਹ ਜੀ अपना। ਸੜਨਾ ਵੀ ਤਾਂ ਹੈ ਪਾਣੀ ਜੀ। नहीं, पा लो जी सड़ना पानी। है जो बड़ा मोड़ा टाइप जी। ਜੀ ਤੁਸੀਂ ਕੀ ਕਹਿੰਦੇ ਜੀ? अभी नहीं सड़ता है, बस ये इतना होगा। ये कुकर जो है ये पानी नहीं सड़ाता है। ਅੱਛਾ ਚਲੋ हाँ जी हाँ ਠੀਕ जी ये इतना ਤੇ होगा। ਇੰਨੇ ਕੁ ਗੋਸ਼ੇ 'ਚ ਇੰਨਾ ਸ਼ੋਰਾ ਬੜਾ? हाँ जी बड़ा है। ਬਸ ਠੀਕ ਹੈ ਜੀ। ਉਹ ਫਿਰ ਜਦੋਂ ਮਰਜ਼ੀ ਉਹਨਾਂ ਦੀ ਚੱਲਣੀ। ਨਹੀਂ ਥੋੜਾ ਜਿਹਾ ਕਰ ਲਓ ਬੰਦੇ ਬਜਾਦਾ ਨਹੀਂ ਨਹੀਂ ਮੁੱਕਦਾ ਹੀ ਨਹੀਂ ਇਹ। चलो डालो ਚਾ ਯਾਰ ਪਾ ਲਓ ਵਿੱਚ। ਪਾ ਲਓ
ਇੰਨੀ ਗੱਲ ਸੀ। ਬਸ ਸਹੀ ਹੈ ਨਹੀਂ ਉਹ ਖਾਨ ਸਾਹਿਬ ਦੀ ਦਿਲ ਕੋਈ ਨਹੀਂ ਸੀ, ਤੁਸੀਂ ਧੱਕੇਸ਼ਾਹੀ ਕੀਤੀ ਹੈ। ਮੈਂ ਕਿਹਾ ਸੀ ਇਹਨਾਂ ਦੀ ਮੰਨਣੀ ਆ, ਆਪਾਂ ਉਹਨਾਂ ਦੀ ਮਨਵਾਣੀ ਮਨਾਣੀ ਹੈ बस ठीक ਚੰਗੀ ਮਨਾਈਏ, ਚੱਕ ਕੇ ਪਾਣੀ ਪਾਤਾ ਵਿੱਚ। ਉਹ ਥੋੜਾ ਪਾਇਆ ਸੀ ਇੰਨਾ। ਪਰ ਤੁਸੀਂ ਵੀ ਤਾਂ ਤੱਤਾ ਤਾਂ ਸਾਰਾ ਹੀ ਕੀਤਾ ਸੀ ਨਾ ਜੀ। ਹਾਂ ਸਾਰਾ ਗਰਮ ਸੀ। ਫਿਰ ਉਹ ਸਾਰਾ ਹੀ ਪੈਣਾ ਸੀ। ਉਹ ਠੀਕ ਹੋ ਗਿਆ। सही है। ਇਹ ਕੀ ਦੇਖਿਆ, ਲੂਣ ਮਿਰਚ? हाँ जी ये नमक चेकअप किया। ਠੀਕ ਹੈ ਜੀ, ਪੂਰਾ हाँ जी पूरा है। ਬਰੋ ਬਰਾਬਰ। हाँ जी हाँ जी। ਚਲੋ ਜੀ, ਇਹਨੂੰ ਹੁਣ ਕਾਬਲੇ ਕੱਸ ਦੇਣੇ ਜੀ। ਹਾਂ ਹੁਣ ਕਾਬਲੇ ਲੱਗੇ ਜੀ ਕੱਸਣ ਨੂੰ। ਵਾਹ ਬਈ। ਅੱਛਾ ਇਹ ਹੁਣ ਹਲੇ ਕੁੱਕਰ ਤੇ ਗਈ ਹੈਗਾ। ਹਾਂ 10 ਮਿੰਟ ਚ ਤਾਂ ਨਹੀਂ ਨਾ ਪੱਕਦਾ। ਅੱਛਾ, ਹੁਣ ਇੱਥੋਂ ਨਾ ਮੰਜੀਆਂ ਵੀ ਸੱਜੇ ਖੱਬੇ ਕਰ ਲਓ, ਹਾਂ ਕੋਈ ਵਸਾ ਨਹੀਂ ਹੁੰਦਾ। ਨਹੀਂ ਇਹ ਕਿਤੇ ਦੇ ਕਿੱਡਾ ਨਹੀਂ, ਇਹਦੇ ਵਿੱਚ ਬਣਨਾ ਗੋਲਾ ਬਣਨਾ ਗੈਸ ਦਾ। ਉਹ ਕਹਿ ਰਹੇ ਦੇਖ ਕਿੱਡਾ ਉੱਤੇ ਲਾਤਾ ਵੀ ਇਸੇ ਨਾਲ ਹੀ ਤਾਂ ਚੱਲਦਾ। ਹਾਂ ਤੇ ਰੋਕਦਾ ਤੇ ਰੋਕਿਆ ਨਹੀਂ ਨਾ, ਇਸੇ ਸਮੇਂ ਤੇ ਚੱਲਦਾ। ਪ੍ਰੈਸ਼ਰ ਨਹੀਂ ਕੰਟਰੋਲ ਕਰ। ਨਹੀਂ ਇਹ ਕਾਬੂ ਕੀਤਾ ਜੀ। ਗੋਲਾ ਨਹੀਂ ਜਾਂਦਾ ਬਾਹਰ ਤੇ ਹਵਾ ਇਹ ਆ ਗਈਆਂ ਜੀ ਉਤਲੀਆਂ ਫਿਰਕੀਆਂ ਜੀ। ਆ ਅੱਛਾ, ਆ ਲਓ। ਇਹ ਸੀਟੀ ਮਾਰਦਾ ਜੀ? हाँ जी सीटी मार। ਪ੍ਰੈਸ਼ਰ ਕੁੱਕਰ ਹੀ ਹੈ ਨਾ ਆਪਣਾ। ਇਸ ਤਰ੍ਹਾਂ ਆਪਣੇ ਪ੍ਰੈਸ਼ਰ ਕੁੱਕਰ। ਲਓ ਜੀ, ਹੁਣ ਟਾਈਮ ਘੜੀਆਂ ਤੇ ਦੇਖ ਲਓ, 10 ਮਿੰਟਾਂ ਬਾਅਦ ਜੀ ਇਹ ਤੁਹਾਡੇ ਹਲੇ ਸਾਹਮਣੇ। ਨਹੀਂ, ਹਲੇ ਉਹ ਜਦੋਂ ਸ਼ੁਰੂ ਹੋਊਗਾ ਪ੍ਰੈਸ਼ਰ। ਨਹੀਂ ਨਹੀਂ ਨਹੀਂ, ਨਹੀਂ ਬਾ ਹੁਣ ਹੁਣ ਤੋਂ ਟਾਈਮ ਸ਼ੁਰੂ ਆ। ਅੱਛਾ ਹਾਂਜੀ, ਇਹੀ ਤਾਂ ਅਸਲ ਦਾਸਤਾਨ। ਮਾਚਸ ਲਈ ਸੀ ਉਹ ਮਾਚਲ ਪਈ ਦੀ ਸ਼ਾਨ ਰੱਖੀ ਬਈ। ਦਿੱਲੀ ਮਾਰ। ਉਹ ਸਰਾਣੇ ਹੇਠਾਂ ਪਰਲੇ ਸੇ ਮੰਜੇ ਦੇ ਸਰਾਣੇ ਹੇਠਾਂ ਇਹ ਸਿੱਲੀ ਆ ਜੀ, ਰਾਤ ਮੀਂਹ ਪਿਆ ਤੇ ਹਰ ਸ਼ੈ ਨੂੰ ਸਿੱਲ ਚੜ ਗਈ ਤੇ ਉਹ ਡੱਬੀ ਹੁਣ ਤੀਲਾਂ ਵਾਲੀ ਚੱਲ ਨਹੀਂ ਰਹੀ। ਹਾਂਜੀ ਇਹ ਲੋ, ਇਹ ਮਾਚਸ ਇਹ ਲੈ। ਹੂੰ ਚਲੋ ਜੀ, ਵਾਹ ਬਈ ਵਾਹ। ਅੱਛਾ ਜੀ, ਇਹ ਟਾਈਮ ਹੁਣ ਸ਼ੁਰੂ ਹੋਇਆ ਜਾਂ ਜਦੋਂ ਧੂਆਂ नहीं ਨਿਕਲੀ? नहीं ये जिस टाइम सीटी मारेगा तो फिर। ਉਦੋਂ 10 ਮਿੰਟ हाँ जी हाँ जी उसके बाद फिर। ਟਾਈਮ ਸ਼ੁਰੂ ਹੋਣਾ। हाँ जी हाँ जी अभी नहीं, 3 मिनट 2 मिनट बाद इंशाल्लाह ਇਸ ਦਾ ਫਿਰ ਉਹੀ ਚੁੱਲ੍ਹੇ ਤੇ ਪਕਾਈਏ ਫਿਰ ਵੀ ਇੰਨਾ ਟਾਈਮ ਹੀ ਲੱਗਦਾ ਜੀ। ਨਹੀਂ ਨਹੀਂ, ਜਦੋਂ ਉਹਦੇ ਅੰਦਰ ਗੈਸ ਬਣ ਜੂਗੀ ਨਾ ਉਸ ਤੋਂ ਬਾਅਦ ਟਾਈਮ ਸ਼ੁਰੂ ਹੋਊਗਾ। ਮੈਂ ਕਹਿੰਦਾ ਵੀ ਉੱਥੇ ਤੱਕ ਪਹੁੰਚਣ ਲੱਗਿਆ ਵੀ ਪੌਣਾ ਘੰਟਾ ਲੱਗ ਹੀ ਗਿਆ ਨਾ। ਨਹੀਂ ਪੌਣਾ ਘੰਟਾ ਨਹੀਂ ਚੱਲਣਾ। ਟਾਈਮ ਓਨਾ ਹੀ ਹੈ ਬਾਬਾ, ਮੈਂ ਤਾਂ ਕਿਹਾ ਸੀ ਵੀ ਜਾਂ ਪੱਕਣ ਲੱਗਿਆ ਹਾਂ ਹੁਣ ਤੱਕ ਪੌਣਾ ਘੰਟਾ ਟੋਟ। ਦੇਸੀ ਹੋ ਗਿਆ ਇਹਨਾਂ ਟਾਈਮ ਤੇ। ਇਹਨਾਂ ਲੱਗਦਾ ਜੀ, ਤੁਸੀਂ ਦੇਖੋ ਵੀ ਆਹ ਮੀਂਹ ਪਿਆ ਨਾ ਤੇ ਆ ਰੁੱਖਾਂ ਦੇ ਉੱਤੇ ਕੋਈ ਖੈਰ ਸੱਲਾ ਹੋਈ ਹੈ ਤੇ ਕਿਵੇਂ ਚਿੜੀਆਂ ਤੋਤੇ ਉੱਤੇ ਬੋਲ ਰਹੇ, ਦੁਪਹਿਰ ਦਾ ਟਾਈਮ ਸਕੂਨ ਆ ਰਿਹਾ। ਚਮਕਣ ਲੱਗ ਗਿਆ, ਬਾਰਿਸ਼ ਨਾਲ ਪੱਤੇ ਧੋਏ ਗਏ, ਪੱਤੇ ਧੋਏ ਗਏ, ਮਿੱਟੀ ਕਿਰ ਗਈ, ਸਾਫ਼ ਹੋ ਗਿਆ। ਸਾਰੇ ਰਾਜੀ ਹੋ ਗਏ। ਹਾਂ ਹਾਂਜੀ ਚਲੋ ਜੀ, ਦੱਬ ਲਓ ਬਟਨ, ਫਿਰ ਹੁਣ 10 ਮਿੰਟਾਂ ਤੋਂ ਬਾਅਦ ਚਾਲੂ ਕਰਾਂਗੇ। ਹਾਂ ਜੀ ਇਨਸ਼ਾਅੱਲਾ। ਹਾਂਜੀ ਅੱਛਾ ਜੀ, 10 ਮਿੰਟ ਪੂਰੇ ਹੋ ਗਏ ਜੀ। हाँ जी हाँ जी। ਇਹ ਚੁੱਪ ਹੋ ਗਿਆ, हाँ जी बस चुप हो गया। ਸੀਟੀਆਂ ਸੂਟੀਆਂ ਵੱਜ ਗਈਆਂ ਜੀ, ਹੁਣ ਤਾਂ ਐ ਚੁੱਪ ਹੋ ਗਿਆ। ਹੁਣ ਇਹ ਗਲ ਗਿਆ ਹੋਣਾ ਜੀ। हाँ जी बस। ਸੁਭਾਨ ਅੱਲਾ, ਸੁਭਾਨ ਅੱਲਾ। ਦਿਖਾਓ ਜੀ ਵਿੱਚੋਂ, ਉੱਤੋਂ ਦਿਖਾਓ, ਐ ਲਾਲ ਸੂਆ ਬਣ ਗਿਆ। ਇਹ ਲਾਲ ਮਿਰਚ ਆਪਾਂ ਪਾਈ ਨਹੀਂ, ਲਾਲ ਕਾ ਅੱਛਾ ਮਸਾਲਾ ਪਾਇਆ ਸੀ, ਠੀਕ। ਇਹ ਮਸਾਲੇ 'ਚ ਲਾਲ ਮਿਰਚ ਹੈਗੀ ਆ ਤੁਹਾਡੇ 'ਚ, ਮੰਨੋ ਚਾਹੇ ਨਾ ਮੰਨੋ। ਖੁਸ਼ਬੂ ਐਡੀ ਸੋਹਣੀ ਆਈ ਹੈ ਨਾ ਜੀ ਵੀ ਇੱਕ ਵਾਰੀ ਮੂੰਹ 'ਚ ਪਾਣੀ ਆ ਗਿਆ, ਲੈਣੇ ਦੇਣੇ ਮੁਕੱਦਰਾਂ ਦੇ। बस हूँ ਤਿਆਰ ਆ। बस तैयार है। हाँ जी बस बैठ जाओ तैयारी। ਅੱਛਾ ਲਓ ਜੀ, ਤਿਆਰੀ। ਵਾਹ ਬਈ ਵਾਹ, ਬਾਬਾ ਸ਼ੌਂਕੀ ਆ ਗਿਆ ਜੀ। अस्सलाम वालेकुम। ਵਾਲੇਕੁਮ ਸਲਾਮ। ਕਿੱਧਰੋਂ ਅੱਜ ਤਾਂ ਨੋਕਾਂ ਵਾਲਾ ਖੁੱਸਾ ਪਾਇਆ ਜੀ। ਮੈਂ ਕਹਿੰਦਾ ਕੰਮ ਵਾਧੂ ਕੀਤਾ ਅੱਜ। ਅਸੀਂ ਜੀ ਗੋਜਰੇ ਗਏ ਹੋਏ ਸੀ ਮਹਿਮਾਨ ਨਵਾਜ਼ੀ 'ਚ। ਅੱਛਾ ਇੱਕ ਉੱਥੇ ਖਤਮ ਤਾਂ ਜੀ ਸਾਨੂੰ ਬੁਲਾਇਆ ਤਾਂ ਅਸੀਂ ਉੱਥੇ ਗਏ ਤੇ ਅੱਛਾ ਜੀ, ਉੱਥੋਂ ਫਿਰ ਅਸੀਂ ਹੁਣ ਆਏ ਆ ਜੀ। ਅੱਛਾ ਜੀ ਬਾਬਾ ਜੀ, ਤੁਸੀਂ ਤਾਂ ਹੁਣ ਲੇਟ ਆਏ ਆ, ਕੰਮ ਤਿਆਰ ਹੋ ਗਿਆ ਅੱਛਾ ਜੀ। ਤੇ ਅਸੀਂ ਤੁਹਾਡੇ ਨਾਲ ਕਰਨੀ ਸੀ ਪੁੱਛ ਦੱਸ। ਹਾਂਜੀ ਉਹਨੂੰ ਸਾਧਿਆ ਇੰਟਰਵਿਊ ਹਾਂਜੀ ਤੇ ਉਹ ਫਿਰ ਬਾਕੀ ਚਲੋ ਫਿਰ ਬਾਅਦ 'ਚ ਪੁੱਛ ਲਾਂਗੇ। ਸਿਰਫ ਇੱਕ ਗੱਲ ਦੱਸ ਦਿਓ ਹਾਂਜੀ ਵੀ ਸਾਨੂੰ ਵੀ ਪਤਾ ਲੱਗੇ ਹਾਂਜੀ। ਵੀ ਐਸ ਉਮਰੇ ਖਾਬ ਕਿੱਦਾਂ ਦੇ ਆਂਦੇ ਆ। ਖਾਬ ਹੈ ਸੁਮਰੇ ਜੀ, ਕਿਆ ਬਾਤ ਹੈ, ਕਿਆ ਤੈਨੂੰ ਦੱਸੀ। ਅੱਛਾ, ਅੱਲਾ ਬੱਲਾ ਬੱਲਾ ਬੱਲਾ। ਨਜ਼ਾਰੇ ਮੈਂ ਕਹਿੰਦਾ ਸੋਚ ਹੀ ਨਹੀਂ ਸਕਦੇ ਕਿੱਥੇ ਕਿੱਥੇ ਫਿਰਿਆ। ਕਿੱਥੇ ਕਿੱਥੇ ਕੀ ਫਿਰਿਆ, ਤੈਨੂੰ ਕੀ ਦੱਸੀਏ, ਤੈਨੂੰ ਕਿਹੜੀਆਂ ਕਿਹੜੀਆਂ ਕੋਠੜੀਆਂ ਦਿਖਾਈਏ, ਕਿਹੜੇ ਕਿਹੜੇ ਮੰਜੇ ਤੈਨੂੰ ਕਹੇ ਦੇ, ਤੈਨੂੰ ਪਾਵਿਆਂ ਦਾ ਨਾਂ ਲਈਏ। ਵਾਹ ਵਾਹ, ਜਿੱਥੇ ਫਿਰ ਆਇਆ ਤੇ ਫਿਰ ਆਏ ਖਾਬ 'ਚ। ਖਾਬ 'ਚ ਖਰਚਾ ਹੀ ਕੋਈ ਨਹੀਂ। ਖਰਚਾ ਹੀ ਕੋਈ ਨਹੀਂ, ਜਦੋਂ ਅੱਖ ਖੁੱਲ ਗਿਆ ਦੇਖੀ ਤਾਂ ਕੁਛ ਵੀ ਨਹੀਂ। ਵਾਹ ਵਾਹ, ਹਾਂ ਕਿਆ ਬਾਤ ਆ। ਐਸੇ ਐਸੇ ਛੋਟੇ ਛੋਟੇ ਮਕਾਨ ਬਹੁਤ ਪਿਆਰੇ। ਨਮਾਨ ਸਫਾ ਬਚਾਓ। ਤੇ ਜਦੋਂ ਦੇਖੀਦਾ ਉੱਥੇ ਕੁਛ ਵੀ ਨਹੀਂ, ਫਿਰ ਅੱਖ ਖੁੱਲ ਜੇ, ਫਿਰ ਸੋਚੀਦਾ ਵੀ ਯਾਰ ਕੀ ਹੋ ਰਿਹਾ। ਵਾਹ ਵਾਹ, ਖਾਬ ਬਹੁਤ ਆਲਾ ਰਹੇ ਜੀ। ਕਦੇ ਕਿਧਰੇ ਜਾਈਦਾ, ਰੱਬ ਲੈ ਜਾਂਦਾ, ਕਦੇ ਕਿਧਰੇ ਲੈ ਜਾਂਦਾ, ਕਦੇ ਬਹਿਸ਼ਤਾਲ ਨੂੰ, ਕਦੇ ਕਿਸੇ ਨੂੰ, ਕਦੇ ਕਿਧਰੇ ਨੂੰ, ਬੜਾ ਕੁਝ ਦੇਖੀਦਾ ਰਹਾ ਸਭ। ਅੱਗੇ ਉਹਦੀਆਂ ਉਹ ਜਾਣਦਾ, ਹਾਂਜੀ ਇਹ ਉਹਦੇ ਕੋਲ ਆ ਜੀ। ਉਹਦੇ ਕੋਲ ਆ ਜੀ, ਹਾਂਜੀ। ਇਹ ਰਾਜ ਆ ਉਹ। ਇਹ ਰਾਜ ਉਹਦੇ ਕੋਲ ਆ।
ਸਾਨੂੰ ਕਿੱਥੇ ਫਿੱਟੂਗਾ ਕਿੱਥੇ ਨਹੀਂ ਉਹਦੀ ਮਰਜ਼ੀ ਉਹਦੀ ਮਰਜ਼ੀ ਓਏ ਉਹਦੀ ਮਰਜ਼ੀ ਉਹਦੀ ਮਰਜ਼ੀ ਆ। ਸਾਨੂੰ ਤਾਂ ਮਨਜ਼ੂਰ ਆ ਤੇ ਹੁਣ ਜਿੱਥੇ ਤੁਹਾਨੂੰ ਵੀ ਫਿੱਟ। ਤੁਹਾਡੇ ਦੰਦ ਤਾਂ ਦੰਦ ਸਾਡੇ ਕੋਈ ਨਹੀਂ ਹੈਗੇ ਜੀ ਨਹੀਂ ਮੁਰਗਾ ਪਕਾਇਆ ਦੇਸੀ ਮੁਰਗਾ ਕੋਈ ਗੱਲ ਨਹੀਂ ਜੀ ਅਸੀਂ ਪਚੋਲ ਲਾ ਕੇ ਕੁਛ ਤਾਂ ਕਰਾਂਗੇ ਮਾਫੀ ਕੋਈ ਨਹੀਂ ਹੈ ਮਾਫੀ ਨਹੀਂ ਹੈਗੀ ਠੀਕ ਹੈ ਚਲ ਖਾਲਦ ਸਾਹਿਬ ਇਹ ਨਾ ਕਹੇ ਵੀ ਲੈ ਵੀ ਮਾਫੀ ਦੇ ਦਿੱਤੀ ਨਹੀਂ ਨਾਲੇ ਕਹਿੰਦੇ ਗੋਜਰੇ ਖਤਮ ਖਾ ਕੇ ਗੋਜਰੇ ਵੀ ਖਤਮ ਥਾ ਲੇਕਿਨ ਮੈਂ ਉੱਥੇ ਨਾ ਜੀ ਸ਼ੋਰੇ ਨਾਲ ਇੱਕ ਮੁਰਗੀ ਖਾਈ ਆ ਬਾਕੀ ਮੈਂ ਗੋਸ਼ਤ ਨਹੀਂ ਖਾਇਆ ਤੈਨੂੰ ਪਤਾ ਸੀ ਫਿਰ ਮੈਨੂੰ ਮੁਸ਼ਕ ਪਤਾ ਆ ਫਿਰ ਮੈਂ ਦੇਸੀ ਮੁਰਗਾ ਖਾਣਾ ਹਾਂ ਖਾਬ ਆ ਗਿਆ ਮੈਂ ਦੇਸੀ ਖਾਣਾ ਖਾਬ ਆ ਗਿਆ ਵਾਹ ਹਾਂ, ਮੈਂ ਦੇਸੀ ਖਾਣਾ ਮੈਂ ਕਿਹਾ ਵੀ ਇੱਥੇ ਆਏ ਛੱਡ ਦੋ ਬਲੈਂਡਰ ਨੂੰ ਦੇਸੀ ਦੀ ਮੁਰਗੀ ਲਾਵਾਂਗੇ ਛਾੜ ਕੇ ਚਲੋ ਜੀ ਦੱਬੋ ਬਟਨ ਤੇ ਫਿਰ ਸਿੱਧੇ ਹੋ ਜਾਈਏ ਤੇ ਫਿਰ ਖਾਣੇ ਆ ਬਿਸਮਿਲ੍ਲਾ ਕਰਦੇ ਹਾਂ। ਠੀਕ ਹੈ ਜੀ ਭਲੇ ਵਕਤਾਂ ਦੇ ਵਿੱਚ ਸੋਡੇ ਦੀਆਂ ਬੋਤਲਾਂ 'ਚ ਨਾ ਪੈਂਪ ਪਾ ਕੇ ਦਿੰਦੇ ਹੁੰਦੇ ਸੀ ਹੁਣ ਤਾਂ ਸ਼ਹਿਰਾਂ 'ਚ ਜੂਸ ਵੀ ਉਹ ਪੈਂਪ ਪਾ ਕੇ ਦਿੰਦੇ ਉਹ ਪੈਂਪ ਆਪ ਲਾ ਕੇ ਤੇ ਆ ਪੱਖੀ ਬਣੀ ਹੋਈ ਹੱਥ ਦੀ ਕਾਰੀਗਰੀ ਦੇਖੋ ਪਤਾ ਨਹੀਂ ਲੱਗਦਾ ਹਾਂ ਕੱਲਾ ਕੱਲਾ ਪੈਪ ਜੋੜ ਕੇ ਸੋਹਣੀ ਵੀ ਲੱਗ ਰਹੀ ਉੱਤੇ ਕਢਾਈ ਵੀ ਕੀਤੀ ਆ ਪੈਪ ਆ ਸਾਰੇ ਪਾਏ ਲੈ ਹਵਾ ਦੇਖ ਕੇ ਅਸੀਂ ਅੱਛਾ ਚਲੋ ਪੱਖੀ ਦਾ ਫਿਰ ਦੱਸ ਲਾਂਗੇ ਉਹ ਨਾ ਤੇਰੀ ਪੱਖੀ ਤੋਂ ਗੱਲ ਯਾਦ ਆ ਗਈ। ਹਾਂਜੀ ਅਸੀਂ ਜਾਂਦੇ ਸੀ ਉਦੋਂ ਨਾ ਹੈਦਰਾਬਾਦ ਨੌਕਰੀ ਕਰਦੇ ਸੀਗੇ ਅੱਛਾ ਜੀ ਤੇ ਉੱਥੇ ਇੱਕ ਪੱਖੀਆਂ ਵੇਚਦਾ ਹੁੰਦਾ ਸੀ ਫੈਸਲਾਬਾਦ ਸਟੇਸ਼ਨ ਤੇ। ਅੱਛਾ ਜੀ ਉਹ ਖੱਜੀ ਦੀਆਂ ਹੁੰਦੀਆਂ ਖੱਜੀ ਸੀ ਦੀਆਂ। ਆ ਖੱਜੀ ਦੀ ਨਾ ਆ ਮੋਠ ਜੀ ਲਾ ਕੇ ਤੇ ਅੱਗੋਂ ਪੱਤਿਆਂ ਨਾਲ ਬਣਾ ਕੇ ਨਾ ਤੇ ਉਹ ਵੇਚਦਾ ਹੁੰਦਾ ਸੀ ਉਦੋਂ ਜੀ 1 ਰੁਪਏ ਦੀ ਪੱਖੀ ਰੁਪਈਏ ਦੀ ਪੱਖੀ ਜੀ ਬੜੀ ਠੰਡੀਆਂ ਹਵਾਵਾਂ ਦਿੰਦੀ ਆ ਇਹ। ਹਾਂ ਹਾਂ ਤੋ ਇੱਕ ਬੰਦੇ ਨੇ ਉਹਦੇ ਕੋਲੋਂ ਨਾ ਪੱਖੀ ਲਈ ਹੋਣੀ ਆ ਕਿਤੇ ਭਲੇ ਵਕਤ ਭਲੇ ਵਕਤਾਂ 'ਚ। ਹਾਂ ਹਾਂ ਉਹ ਉਦਣ ਆ ਗਿਆ ਅੱਗੋਂ ਸਾਰੀ ਉਹ ਖਿਲਰੀ ਫਿਰੇ ਕਲਾ ਕਲਾ ਪੱਤਾ ਜਿਹਾ ਹੋਇਆ ਫਿਰੇ ਤੇ ਉਹਨੇ ਕਿਹਾ ਉਹ ਭਾਈ ਆ ਆਪਦੀ ਪੱਖੀ ਫੜ ਮੇਰੇ ਪੈਸੇ ਦੇ। ਹਾਂ ਉਹਨੇ ਕਿਹਾ ਯਾਰ ਇਹ ਕੀ? ਹਾਂ ਹਾਂ ਉਹਨੇ ਕਿਹਾ ਪੱਖੀ ਤੈਨੂੰ ਮੈਂ 2 ਰੁਪਈਆ ਲਿਆ। ਉਹਨੇ ਕਿਹਾ ਭਾਈ ਤੂੰ ਮੈਨੂੰ 2 ਮਹੀਨੇ ਦੀ ਗਾਰੰਟੀ ਦਿੱਤੀ ਸੀ ਵੀ ਗਰਮੀਆਂ ਨਹੀਂ ਟੁੱਟਦੀ ਇੰਨੇ ਤਾਂ 8 ਦਿਨ ਨਹੀਂ ਕੱਢੇ। ਹੂੰ ਖਿੱਲਰ ਗਈ ਸਾਰੀ। ਉਹਨੇ ਕਿਹਾ ਤੂੰ ਇਸਤੇਮਾਲ ਕਿੱਦਾਂ ਕਰੀ ਆ? ਉਹਨੇ ਕਿਹਾ ਮੈਂ ਇੱਥੋਂ ਫੜ ਕੇ ਇਦਾਂ ਚੱਲਦਾ ਰਿਹਾ। ਉਹਨੇ ਕਿਹਾ ਫੇਰ ਇਹ ਤਾਂ ਟੁੱਟਣੀ ਇਹ ਤਾਂ ਟੁੱਟਣੀ ਸੀ ਤਾਂ ਟੁੱਟਣੀ ਸੀ। ਉਹਨੇ ਕਿਹਾ ਫਿਰ ਇਸਤੇਮਾਲ ਉਹ ਰੁਪਈਆ ਹੋਰ ਕੱਢ ਤੈਨੂੰ ਦੱਸਾਂ ਵਰਤਣੀ ਕਿੱਦਾਂ ਵਰਤਣੀ ਕਿੱਦਾਂ। ਹਾਂ ਉਹਨੇ ਰੁਪਈਆ ਦਿੱਤਾ ਉਹਨੂੰ। ਉਹਨੇ ਰੁਪਈਆ ਲੈ ਕੇ ਪੱਖੀ ਇੱਕ ਹੋਰ ਫੜਾਤੀ। ਹਾਂ ਉਹਨੇ ਕਿਹਾ ਪੱਖੀ ਲੈ ਜਾ ਹੁਣ ਇਹਦੀ ਸਾਲ ਦੀ ਗਾਰੰਟੀ ਆ। ਅੱਛਾ ਉਹਨੇ ਕਿਹਾ ਜੇ ਸਾਲ ਟੁੱਟ ਜਾਵੇ ਮੈਨੂੰ ਤੇ ਫੜ। ਤੈਨੂੰ ਮੈਂ ਡਬਲ ਦੇਣੀਆਂ 2 ਪੱਖੀਆਂ ਦੇਣੀਆਂ ਤੈਨੂੰ। ਵਾਹ ਵੇ ਉਹ ਹੁਣ ਵਰਤਣੀ ਕਿੱਦਾਂ ਵਰਤਣੀ ਕਿੱਦਾਂ? ਉਹਨੇ ਕਿਹਾ ਜੀ ਪੱਖੀ ਫੜ ਕੇ ਅੱਗੇ ਕਰ ਲੈਣੀ ਏਦਾਂ 2 ਹੱਥਾਂ ਨਾਲ ਤੇ ਮੂੰਹ ਹਿਲਾਣਾ। ਵਾਹ ਪੱਖੀ ਨਹੀਂ ਖਿਲਾਣੀ। ਪੱਖੀ ਉਹਨੇ ਕਿਹਾ ਸਾਲ ਟੁੱਟ ਜੇ ਤੇ ਤੈਨੂੰ ਡਬਲ ਦੋ। ਅੱਛਾ ਹਾਂ ਇਹ ਆ ਵਾਹ। ਇਹਦੀ ਹਿਸਟਰੀ ਪੱਖੀ। ਅੱਛਾ ਜੀ ਹੁਣ ਰੋਟੀ ਪੱਕ ਗਈ ਹੈ ਜੀ ਤਿਆਰ ਦਾਵਤ ਤਿਆਰ ਹੋ ਗਈ ਹੈ ਜੀ ਖੋਲੋ ਜੀ ਪਾਓ ਇੱਕ ਵਾਰੀ ਤੇ ਇੱਕ ਵਾਰੀ ਆ ਕੌਲੀ ਚ ਪਾ ਕੇ ਨਾ ਜੀ ਤੇ ਸਿਆਣੇ ਬੰਦੇ ਨੂੰ ਦੋ ਉਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਉੱਤੇ ਕਰ ਲਓ ਜੀ ਪੈਰ ਬਿਸਮਿਲ੍ਲਾ। ਬਈ ਕਿਦਾਂ ਦਾ ਪੱਕਿਆ ਆ ਇੱਕ ਵਾਰੀ ਇਹਦਾ ਦਿਖਾ ਦਿੰਦੇ ਨਾ ਵਿੱਚੋਂ ਹੈ ਕਿਦਾਂ ਅੱਛਾ ਚਲੋ ਖਾਤਾ ਕਹਿੰਦੇ ਵਾਹ ਬਈ ਵਾਹ। ਖੁਸ਼ਬੂ ਕੈਸੀ ਆ ਰਹੀ ਜੀ ਕੀ ਬਾਤ ਹਾਂ, ਨਜ਼ਾਰੇ ਆ ਰਹੇ ਜੀ ਇਹ ਨਾ ਮਸਾਲਾ ਕੋਈ ਖਸੂਸੀ ਆ ਉਹਦੀ ਖੁਸ਼ਬੂ ਬਣਦੀ ਹੂੰ ਬਿਸਮਿਲ੍ਲਾ ਕਰੋ ਜੀ ਉਧਰ ਰੋਟੀ ਵੀ ਦਿਓ ਖੋਲੋ ਖਾ ਲਓ ਨਹੀਂ ਕੋਈ ਨਹੀਂ ਨਹੀਂ ਲੈ ਲਓ ਸੌਖ ਰਹਾ ਲੈ ਲਓ ਜੀ ਪੱਕਿਆ ਜੋ ਲਓ ਬਿਸਮਿਲ੍ਲਾ ਕਰੋ ਜੀ ਅੱਛਾ ਜੀ ਇੱਧਰ ਵੀ ਪਾ ਕੇ ਦਿਓ ਜੀ ਰੰਗ ਰੂਪ ਤਾਂ ਸੋਹਣਾ ਤੇ ਇੱਧਰ ਬਾਬੇ ਸ਼ੌਂਕੀ ਨੂੰ ਕਾਲਜ ਪਾ ਕੇ ਦਿਓ ਹਾਂਜੀ ਸਿਆਣੇ ਬੰਦਿਆਂ ਨੂੰ ਪਹਿਲਾਂ ਚਾਚਾ ਬੂਟਾ ਵਰਤਾਰਾ ਜੀ ਤੇ ਸਿਆਣੇ ਬੰਦੇ ਬੈਠੇ ਮੰਜੀ ਤੇ ਬੁਰਕੀ ਲਾਉਂਦੇ ਆ ਫਿਰ ਉਹਨਾਂ ਨੂੰ ਪੁੱਛਦੇ ਆ ਵੀ ਕੀ ਗੱਲਬਾਤ ਆ ਕੀ ਸਮਝ ਆਈ ਤੁਹਾਨੂੰ ਆ ਜੀ ਪਰਾਂ ਫੜਾਓ ਜੀ ਬਾਬੇ ਨੂੰ। ਲਾਓ ਜੀ ਬੁਰਕੀ ਲਾਓ ਹਾਂ ਥੋੜਾ ਪਾਓ ਫਿਰ ਲੈ ਲੈਣਗੇ 3 4 ਜਣੇ ਰਲ ਜਾਣਾ। ਚਲੋ ਠੀਕ ਅੱਛਾ ਜੀ ਮਾਮਾ ਸ਼ਕਰੀ ਦੱਸੋ ਬੜਾ ਬਿਹਤਰੀਨ ਕਿਵੇਂ ਸਵਾਦ ਸੂਦ ਕਿਵੇਂ ਆ ਬਹੁਤ ਵਾਧੂ ਲੂਣ ਮਿੱਠਾ ਪੂਰਾ ਪੂਰਾ ਵਾਹ ਜੀ ਰਾਣਾ ਸਾਹਿਬ ਦੱਸਿਓ ਜੀ ਬੜਾ ਜ਼ਬਰਦਸਤ ਆ ਪੂਰਾ ਗਲਿਆ ਹੋਇਆ ਵਾ ਬਾਕੀ ਜਿਹੜਾ ਮਸਾਲਿਆਂ ਦਾ ਤਨਾਸਬ ਵੀ ਬੜਾ ਠੀਕ ਹੈ ਬੁਰਕੀ ਤਾਂ ਤੁਸੀਂ ਸ਼ੋਰੇ ਚ ਲਾਈ ਹੈ ਤੇ ਗਲਿਆ ਹੋਇਆ ਕੀ ਪਤਾ ਲੱਗ ਗਿਆ ਗਲਿਆ ਤਾਂ ਦਿਖ ਰਿਹਾ ਨਾ ਅਲਾਰਮ ਲਾਈ ਬੈਠਾ ਅੱਛਾ ਮੈਂ ਕਿਹਾ ਜੀ ਲਾਇਆ ਤਾਂ ਤੁਸੀਂ ਬੁਰਕੀ ਸ਼ੋਰੇ ਚ ਆ ਬੁਰਕੀ ਆ ਦੇਖ ਨਾ ਆ ਗੋਸ਼ਤ ਨਹੀਂ ਹੈ ਕਿਹੜਾ ਨਜ਼ਰ ਨਹੀਂ ਆ ਰਿਹਾ ਤੈਨੂੰ ਆ ਗੋਸ਼ਤ ਠੀਕ ਹੈ ਜੀ ਗਲਿਆ ਉਹ ਕਹਿੰਦੇ ਵੀ ਸਾਨੂੰ ਛੇੜਨਾ ਇੱਕ ਵਾਰੀ ਦੋਹਾਂ ਨੂੰ ਪੁੱਛਿਆ ਦੋਹਾਂ ਨੇ ਸਿੱਧੇ ਮੂੰਹ ਨਾਲ ਗੱਲ ਨਹੀਂ ਕਰੀ ਹੈ ਉਹ ਕਹਿੰਦੇ ਵੀ ਸਾਨੂੰ ਇੱਕ ਵਾਰੀ ਨਾ ਛੇੜ ਬੜੀ ਕਲੋਜ਼ ਜੀ ਕਰ ਰਹੇ ਹਾਂ ਗੱਲ ਲੰਮੀ ਗੱਲ ਨਹੀਂ ਛੇੜ ਰਹੇ ਉਹਨਾਂ ਨੂੰ ਪਤਾ ਟਾਈਮ ਜਿਹਾ ਖਰਾਬ ਹੋਣਾ ਉਹਦੇ 'ਚ ਹਾਂਜੀ ਖਾਲਸ ਸਾਹਿਬ ਦੱਸੋ ਨਹੀਂ ਬਾਬੇ ਸ਼ੌਂਕੀ ਨੂੰ ਪਹਿਲਾਂ ਪੁੱਛ ਲਈ ਹਾਂਜੀ ਸਾਜਨ ਜੀ ਬਹੁਤ ਆਲਾ ਪੱਕਿਆ ਹੋਇਆ ਮਾਸ਼ਾਅੱਲਾ ਬਹੁਤ ਆਲਾ ਬਹੁਤ ਮੇਰੇ ਪਸੰਦ ਆ ਅੱਲਾਹ ਹਿਆਤੀ ਕਰੇ ਪਕਾਉਣ ਵਾਲਿਆਂ ਦੀ ਅੱਛਾ ਜੀ ਅੱਲਾਹ ਹਿਆਤੀ ਕਰੇ ਉਸ ਤੋਂ ਜ਼ਿਆਦਾ ਪਕਵਾਉਣ ਵਾਲਿਆਂ ਦੀ ਵਾਹ ਵਾਹ ਦੋਨਾਂ ਘਰਾਂ ਦੀ ਹੋਵੇ ਬਹੁਤ ਆਲਾ ਉਦੋਂ ਨਾਲੋਂ ਵੀ ਵਾਧੂ ਆ ਰੋਫਾ
ਵਾਹ ਵਾਹ ਬਹੁਤ ਆਲਾ ਗੋਸ਼ਤ ਰੋ ਸਾਹਿਬ ਤੁਸੀਂ ਵੀ ਆ ਜਾਓ ਦੇਸੀ ਮੁਰਗਾ ਅੱਜ ਦੱਸੋ ਜੀ ਖਾਲਦ ਸਾਹਿਬ ਦਾ ਕੀ ਨਾਂ ਹਾਂ ਸੱਚ ਖਾਲਦ ਤੋਂ ਵੀ ਬਹੁਤ ਜ਼ਰੂਰੀ ਪੁੱਛਣਾ ਅਸੀਂ ਇਦਾਂ ਹੀ ਇੱਕ ਵਾਰੀ ਨੁਮਾਨ ਨੂੰ ਪੁੱਛੋ ਖਾਨ ਸਾਹਿਬ ਦੱਸੋ ਜੀ ਕਿਵੇਂ ਮਾਸ਼ਾਅੱਲਾ ਜੀ ਬੜੀ ਸੋਹਣੀ ਬਣੀ ਹੋਈ ਆ ਲਜ਼ੀਜ਼ ਵੀ ਬੜੀ ਆ ਮੈਂ ਤਾਂ ਨਾਂ ਪੁੱਛੂ ਸੀ ਵੀ ਇਹਦਾ ਨਾਂ ਕੀ ਆ ਖਾਨ ਸਾਹਿਬ ਇਹ ਉਹਨੇ ਦੱਸਿਆ ਵੀ ਇਹ ਗੋਸ਼ਤ ਪੱਕਿਆ ਨਾ ਕੋਈ ਨਹੀਂ ਹਾਂਜੀ ਮੈਨੂੰ ਲੱਗਦਾ ਵੀ ਇਹ ਨਮਕੀਨ ਮੁਰਗਾ ਉਧਰ ਨੂੰ ਦੇਖ ਕੇ ਦੱਸ ਦਿਓ ਜੀ ਕਿਵੇਂ ਦਾ ਨਮਕੀਨ ਮੁਰਗਾ ਬੜਾ ਆਲਾ ਬਣਾਇਆ ਜੀ ਚੰਗਾ ਬਣਿਆ ਮਾਸ਼ਾਅੱਲਾ। ਪਸੰਦ ਆਇਆ ਹਾਂ ਹਾਂ ਚਲੋ ਠੀਕ ਹੈ ਤੇਰੇ ਵੀ ਪਸੰਦ ਆਇਆ ਹੁਣ ਮੈਂ ਕਹਿੰਦਾ ਵੀ ਬੜਾ ਜ਼ਬਰਦਸਤ। ਅੱਛਾ ਦੇਸੀ ਇਦਾਂ ਦਾ ਖਾਦਾ ਅੱਗੇ ਕਦੀ ਨਹੀਂ ਅੱਗੇ ਨਹੀਂ ਖਾਦਾ ਇਦਾਂ ਦਾ। ਉਦੋਂ ਤੂੰ ਹੈ ਹੀ ਨਹੀਂ ਸੀ ਤੇਰਾ ਪਹਿਲੀ ਵਾਰੀ ਹੈ ਠੀਕ ਹੈ ਜੀ ਖਾਇਆ ਹੋਣਾ ਖੈਰ ਬਾਕੀ ਐਸਾ ਨਹੀਂ ਖਾਇਆ ਹੋਣਾ ਐਸਾ ਨਹੀਂ ਖਾਇਆ ਐਸਾ ਨਹੀਂ ਖਾਇਆ ਨਹੀਂ ਪਕਾਣੇ ਦੀ ਕਾਰਾਗਰੀ ਹਾਂਜੀ ਤੁਸੀਂ ਬੈਠੇ ਆ ਜੀ ਸ਼ੁਰੂ ਕਰੋ ਹੱਡੀਆਂ ਲੈ ਦੀਆਂ ਗੋਸ਼ਤ ਲੈਦਾ ਬਹੁਤ ਆਲਾ ਖਾਇਆ ਹੋਇਆ ਜੀ ਹੋਰ ਖਾਈ ਦਾ ਤਾਂ ਅੱਗੇ ਵੀ ਹੈਗਾ ਹੀ ਹੈ ਇਹ ਨਹੀਂ ਵੀ ਨਹੀਂ ਠੀਕ ਹੈ ਜੀ ਬਾਕੀ ਉਹਦੇ ਪਕਾਉਣੇ ਦੀ ਕੁਝ ਕਮਾਲ ਹੈ ਖਾਓ ਮੈਂ ਕਹਿ ਰਿਹਾ ਸੀ ਵੀ ਉਹ ਠੁਣੀਆਂ ਲਾਉਣ ਵਾਲੀ ਗੱਲ ਤਾਂ ਨਹੀਂ ਹੈ ਨਹੀਂ ਨਹੀਂ ਠੁਣੀਆਂ ਲਾਣਾ ਆ ਵੀ ਕਿਤੇ ਕਿ ਅੱਜ ਵੀ ਉਹ ਠੁਣੀਆਂ ਲਾ ਰਿਹਾ ਹੋਵੇ ਜਿੱਦਣ ਅੰਗੂਰਾਂ ਦੀ ਖੰਡ ਇਹ ਠੁਣੀਆਂ ਲਾ ਠੁਣੀਆਂ ਲਾਈਆਂ ਸੀ ਠੁਣੀਆਂ ਇਹ ਠੁਣੀਆਂ ਹੀ ਲਾ ਰਿਹਾ ਹੋਵੇ ਥੱਲੇ ਆ ਜਾਓ ਜੀ ਬਿਸਮਿਲ੍ਲਾ ਕਰੀਏ ਉਸਮਾਨ ਸਾਹਿਬ ਤੁਸੀਂ ਵੀ ਆ ਜਾਓ ਤੁਹਾਡੇ ਆਇਆ ਅਸੀਂ ਸ਼ੁਰੂ ਕਰਨਾ ਹਾਂਜੀ ਹਾਂਜੀ ਆਓ ਸਾਰੇ ਹਾਂਜੀ ਸਾਰੇ ਆਓ ਤੁਸੀਂ ਵੀ ਆ ਕੇ ਦੱਸੋ ਕਿਵੇਂ ਦਾ ਪੱਕਿਆ ਕਿਵੇਂ ਦਾ ਲੱਗਿਆ ਅਮਰ ਸਾਹਿਬ ਤੁਸੀਂ ਫੜ ਲਓ ਮਿੰਟ ਆ ਜਾ ਇੱਥੇ ਮੇਰੇ ਕੋਲ ਆ ਜਾ ਕੀ ਲਜ਼ੀਜ਼ ਆ ਚਾਚਾ ਆਸੀ ਲੈ ਲਈਏ ਤੁਸੀਂ ਕਾਲਜ ਪਾ ਲਓ ਲੈ ਲਓ ਜਾਗਾ ਆ ਖਾਨ ਸਾਹਿਬ ਨੂੰ ਕਾਲਜ ਦਿਓ ਦਿਓ ਜੀ ਇੱਧਰ ਆ ਰੋਟੀ ਦਿਓ ਚਾਲੂ ਕਰੋ ਜੀ एक कॉली में उधर डाल दो ਮੁਰਗੀਆਂ ਨੇ ਖਾ ਲੈਣੀ ਕੋਈ ਪਾਸ ਤੇ ਬੂਟਾ ਤੂੰ ਵੀ ਲੈ ਲਾ ਮੈਂ ਜਿੱਦਾਂ ਰੋਟੀ ਦੀ ਬੁਰਕੀ ਨਹੀਂ ਤੋੜੀ ਦੀ ਇਦਾਂ ਹਾਂ ਗੋਸ਼ਤ ਇਦਾਂ ਟੁੱਟ ਰਿਹਾ ਵਾਹ ਵਾਹ ਇਹ ਰੱਜਿਆ ਗੋਜ ਲੈ ਲਾ ਹਾਂਜੀ ਉੱਥੇ ਦੇ ਦਿਓ ਕੀ ਬਾਤ ਹੈ ਕੌਲੀ ਕੀ ਬਾਤ ਉੱਥੇ ਦੇ ਦਿਓ ਦੱਸਦਾ ਇੱਕ ਮਿੰਟ ਤੱਤੀ ਪਾ ਬੈਠੇ ਨਹੀਂ ਨਹੀਂ ਲਓ ਲਓ ਉਹ ਫੱਟੀ ਲਿਆ ਕਿੱਥੇ ਗਿਆ ਫਿਰ ਫੱਟੀ ਤੇ ਦਈਆਂ ਰੋ पकड़ो खाओ 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 निकालो ਬੰਦ ਕਰਾਂ ਨਾ इधर कॉली में ਹਾਂਜੀ ਉਸਮਾਨ ਸਾਹਿਬ ਦੱਸੋ ਜੀ ਬਾਬਾ ਸ਼ੌਕੀ ਦੀ ਗੱਲ ਠੀਕ ਹੈ ਜੀ ਉਸ ਦਿਨ ਨਾਲੋਂ ਵੀ ਗੱਲ ਵੱਧ ਗਈ ਆ ਤੇ ਖਾਲਦ ਸਾਹਿਬ ਤੁਸੀਂ ਇਹ ਦਿਲ ਦੇ ਵਿੱਚ ਗੱਲ ਨਾ ਲਿਆਇਓ ਵੀ ਉਦੋਂ ਮੈਂ ਮਿਸ ਹੋ ਗਿਆ ਸੀ ਇਹ ਇਸ ਨਾਲੋਂ ਪਿਛੇ ਹੀ ਸੀ ਕਹਾਣੀ ਅੱਜ ਜਿਹੜਾ ਨਾ ਉਹਨੂੰ ਵੀ ਕੱਟ ਗਿਆ ਅੱਜ ਦੋ ਤਿੰਨ ਬੰਦਿਆਂ ਦਾ ਵਾਧਾ ਹੋਇਆ ਨਾ ਜ਼ਾਦ ਸਾਹਿਬ ਵੀ ਉਦੋਂ ਕੋਈ ਨਹੀਂ ਲਓ ਸੀ ਜੀ ਮਾਮਾ ਜਿਸ਼ਾਨ ਸਾਹਿਬ ਵੀ ਕੋਈ ਨਹੀਂ ਸੀਗੇ ਮੈਂ ਵੀ ਬਾਕੀ ਉਦੋਂ ਵੀ ਵਧੀਆ ਬਣਿਆ ਹੋਣਾ ਪਰ ਅੱਜ ਉਹਨੂੰ ਵੀ ਕੱਟ ਗਿਆ ਅੱਜ ਬੜਾ ਕਮਾਲ ਆ ਤੇ ਦੇਸੀ ਮੁਰਗਾ ਇੰਨਾ ਗਲਿਆ ਹੋਇਆ ਕੀ ਬਾਤ ਹੈ ਯਾਰ ਖਾਨ ਸਾਹਿਬ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜਿਉਂਦੇ ਰਹੋ ਖਾਨ ਸਾਹਿਬ ਜ਼ਿੰਦਾਬਾਦ ਆ ਦਿਖਾ ਦਿਓ ਬਲਾਲ ਸਾਹਿਬ ਬਲਾਲ ਸਾਹਿਬ ਜਿਉਂਦੇ ਵਾਸਤੇ ਰਹੋ ਦੁਆਵਾਂ ਯਾਦ ਰੱਖਿਓ ਜੀ ਜਿੱਥੇ ਰਹੋ ਸੁਖੀ ਰਹੋ ਤੰਦਰੁਸਤ ਰਹੋ ਜਿਉਂਦੇ ਵਾਸਤੇ ਰਹੋ ਦਬ ਲਓ ਬਟਨ ਬੜੀ ਮਿਹਰਬਾਨੀ ਇਦਾਂ ਤੁਸੀਂ ਵੀ ਰਲ ਮਿਲ ਕੇ ਪਕਾ ਕੇ ਖਾਓ